ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੁਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ। ਸੋ ਕਰਦੇ ਹਾਂ ਪੁਨੀਆ ਜੀ ਨੂੰ ਸ਼ਾਮਿਲ ਤੇ ਫਿਰ ਇੱਕ ਇੱਕ ਕਰਕੇ ਖਬਰਾਂ ਤੇ ਪਾਵਾਂਗੇ ਚਾਨਣਾ। ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਗੁਰਪ੍ਰੀਤ ਜੀ। ਜੇ ਖਬਰਾਂ ਦਾ ਰੁਖ ਕਰੀਏ ਤਾਂ ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਆ ਟਰੰਪ ਸਾਹਿਬ ਦੀ। ਟਰੰਪ ਸਾਹਿਬ ਹੁਣੀ 2 ਦਿਨ ਪਹਿਲਾਂ ਹੀ ਕਿਹਾ ਸੀ ਕਿ ਆਪਾਂ ਲਾਉਣ ਜਾ ਰਹੇ ਹਾਂ ਭਾਰਤ ਤੇ 100% ਟੈਰਿਫ, ਕਿਉਂਕਿ ਕਹਿੰਦੇ ਭਾਰਤ ਵੀ ਘੱਟ ਨਹੀਂ ਕਰਦਾ। ਜੇਕਰ ਕੋਈ ਅਮਰੀਕਨ ਗੱਡੀ ਆਉਣੀ ਹੁੰਦੀ ਹੈ ਭਾਰਤ 'ਚ ਤਾਂ 100% ਟੈਰਿਫ ਲਾਇਆ ਜਾਂਦਾ ਹੈ। ਤੇ ਹੁਣ ਕਹਿੰਦੇ ਨੇ ਵੀ ਭਾਰਤ ਵਾਲਿਆਂ ਨੇ ਵੀ ਮੋੜਾ ਵੱਟਿਆ, ਕੋਈ ਸਹਿਮਤੀ ਬਣੀ ਹੈ ਟੈਰਿਫ ਨੂੰ ਲੈ ਕੇ। ਕੀ ਹੈ ਜੀ ਇਹ ਸਹਿਮਤੀ? ਦੇਖੋ, ਕੱਲ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਹੈਗੇ ਡੋਨਾਲਡ ਟਰੰਪ ਸਾਹਿਬ, ਉਹਨਾਂ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਕੱਲ ਸ਼ੁੱਕਰਵਾਰ ਰਾਤ ਨੂੰ ਇਹ ਜਾਰੀ ਕੀਤੀ ਹੈ। ਤੇ ਇਹਦੇ 'ਚ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਜਿਹੜਾ 2 ਅਪ੍ਰੈਲ ਤੋਂ ਰੈਸੀਪ੍ਰੋਕਲ ਟੈਰਿਫ ਲਾਉਣ ਜਾ ਰਹੇ ਸੀ, ਉਹਦੇ ਕਰਕੇ ਕਈ ਮੁਲਕਾਂ 'ਚ ਇਹ ਹਲਚਲ ਹੈਗੀ ਆ ਤੇ ਇੰਡੀਆ ਵੀ ਉਸ ਸਹਿਮਤ ਹੋਇਆ ਹੈਗਾ ਕਿ ਉਹ ਜਿਹੜਾ ਟੈਰਿਫ ਹੈ ਅਮਰੀਕਨ ਪ੍ਰੋਡਕਟਸ ਤੇ ਉਹ ਘੱਟ ਕਰੂਗਾ। ਤੇ ਉਹਨਾਂ ਨੇ ਹਾਲਾਂਕਿ ਹਜੇ ਤੱਕ ਟਰੰਪ ਦੀ ਸਟੇਟਮੈਂਟ ਤੇ ਇੰਡੀਆ ਦਾ ਕੋਈ ਬਿਆਨ ਨਹੀਂ ਆਇਆ, ਆਫੀਸ਼ੀਅਲ ਇੰਡੀਆ ਦੀ ਕੋਈ ਸਟੇਟਮੈਂਟ ਨਹੀਂ ਆਈ, ਸਿਰਫ ਟਰੰਪ ਵੱਲੋਂ ਇਹ ਸਟੇਟਮੈਂਟ ਦਿੱਤੀ ਗਈ ਹੈਗੀ ਆ। ਤੇ ਮੈਂ ਅੱਜ ਫਿਰ ਉਹ ਲਿਸਟ ਵੀ ਦੇਖ ਰਿਹਾ ਸੀਗਾ ਕਿ ਕਿਹੜੇ ਏਦਾਂ ਦੇ 5 ਪ੍ਰੋਡਕਟ ਸੀਗੇ ਜਿਹੜੇ ਅਮਰੀਕਾ ਤੋਂ ਇੰਡੀਆ ਆਉਂਦੇ ਹੈਗੇ ਆ ਤੇ ਜਿਨ੍ਹਾਂ ਤੇ ਟੈਰਿਫ ਲੱਗਦਾ ਗਾ। ਤੇ ਉਹਨਾਂ 'ਚ ਮੈਂ ਦੇਖ ਰਿਹਾ ਸੀਗਾ ਸਭ ਤੋਂ ਇੱਕ ਤਾਂ ਪੈਟਰੋਲੀਅਮ ਕਰੂਡ ਹੈਗਾ, ਜਿਹੜਾ ਆਪਾਂ ਜਿਹੜਾ ਅਮਰੀਕਾ ਤੋਂ ਇੰਡੀਆ ਇੰਪੋਰਟ ਹੁੰਦਾ ਗਾ। ਤੇ ਇਹਦੀ ਇੰਪੋਰਟ ਵੈਲਿਊ ਹੈਗੀ ਆ 9.5 ਲੱਖ ਕਰੋੜ ਰੁਪੀਜ਼ ਔਰ ਉਹਦੇ ਤੇ ਟੈਰਿਫ ਹੈਗਾ 7.5 ਤੋਂ ਲੈ ਕੇ 8% ਦਾ, ਮਤਲਬ 100% ਟੈਰਿਫ ਨਹੀਂ, 7.5 ਤੋਂ 8% ਦਾ ਟੈਰਿਫ ਹੈ। ਗੋਲਡ ਤੇ 20% ਦਾ ਟੈਰਿਫ ਹੈ। 4.22 ਲੱਖ ਕਰੋੜ ਦਾ ਜਿਹੜਾ ਗੋਲਡ ਹੈ ਉਹ ਅਮਰੀਕਾ ਤੋਂ ਇੰਡੀਆ ਆਉਂਦਾ ਹੈਗਾ। ਜਿਹੜਾ ਪੈਟਰੋਲੀਅਮ ਦੇ ਪ੍ਰੋਡਕਟਸ ਹੈਗੇ ਉਹਨਾਂ ਤੇ ਉਹੀ 7.5 ਤੋਂ 8%, ਇਲੈਕਟ੍ਰੋਨਿਕ ਕੰਪੋਨੈਂਟਸ ਤੇ 2.5 ਤੋਂ 5% ਦੇ ਨੇੜੇ ਤੇੜੇ, ਤੇ ਕੋਇਲਾ ਤੇ ਕੋਕ ਤੇ 5% ਤੋਂ ਵੀ ਘੱਟ। ਇਹ ਮੋਟਾ ਟੈਰਿਫ ਹੈਗਾ। ਜਿਹੜੇ ਜੇ ਵੱਡੇ ਜਿਹੜੇ ਆਪਾਂ ਕਹੀਏ ਕਿ ਜਿਹੜੇ ਪ੍ਰੋਡਕਟ ਨੇ ਜਿਹੜੇ ਅਮਰੀਕਾ ਤੋਂ ਇੰਡੀਆ ਆਉਂਦੇ ਨੇ, ਤੇ ਜਿਹੜੀ ਉਹ 100% ਟੈਰਿਫ ਵਾਲੀ ਗੱਲ ਆ ਉਹ ਸਿਰਫ ਲਗਜ਼ਰੀ ਆਈਟਮਸ ਤੇ ਹੈਗੀ ਆ। ਉਹਦੇ 'ਚ ਜਿਵੇਂ ਲਗਜ਼ਰੀ ਕਾਰਾਂ ਵਾਲਾ ਹੋ ਗਿਆ ਹਨਾ, ਉਹ ਜਿਹੜੀ CPU ਬਿਲਡ ਹੁੰਦੀਆਂ ਨੇ, ਮਤਲਬ CPU ਹੋ ਗਿਆ ਕੰਪਲੀਟ ਬੋਡੀ ਯੂਨਿਟ, ਜਿਹੜੀ ਉਹ ਸਿਰਫ ਉੱਥੇ ਅਮਰੀਕਾ ਤੇ ਹੀ ਬਣੀ ਹੋਵੇ, ਅਮਰੀਕਾ 'ਚ ਹੀ ਬਣੀ ਹੋਵੇ, ਜੇ ਉਹ ਇੰਪੋਰਟ ਕਰਨੀ ਉਹਦੇ ਤੇ 100% ਲੱਗਦਾ ਗਾ। ਤੇ ਇੰਡੀਆ 'ਚ ਬਹੁਤ ਘੱਟ CPU ਯਾਨੀ ਕਿ ਕੰਪਲੀਟ ਬੋਡੀ ਯੂਨਿਟ ਜਿਹੜੇ ਇੰਪੋਰਟ ਹੋਣ ਵਾਲੀਆਂ ਕਾਰਾਂ ਬਹੁਤ ਘੱਟ ਨੇ। ਤੇ ਉਹਦਾ ਤਾਂ ਮੈਨੂੰ ਲੱਗਦਾ ਕਿ ਉਹ ਤਾਂ ਇੱਕ ਉਹਨਾਂ ਦਾ ਨੈਰੇਟਿਵ ਬਣਾਉਣ ਦਾ ਸਾਧਨ ਸੀਗਾ। ਤੇ ਜਿਹੜਾ ਇੰਡੀਆ ਤੋਂ ਅਮਰੀਕਾ ਜਿਹੜੀਆਂ ਚੀਜ਼ਾਂ ਜਾਂਦੀਆਂ ਨੇ ਉਹਨਾਂ 'ਚ ਸੱਚੀਓ ਕੋਈ ਮਤਲਬ ਟੈਰਿਫ ਨਹੀਂ ਲੱਗਦਾ। ਤੇ ਟਰੰਪ ਦੀ ਉਹ ਗੱਲ ਸਹੀ ਹੈ ਕਿ ਅਸੀਂ ਇੰਡੀਅਨ ਪ੍ਰੋਡਕਟਸ ਨੂੰ ਅਮਰੀਕਾ ਦੇ ਵਿੱਚ ਅਸੀਂ ਕੋਈ ਟੈਰਿਫ ਲਾ ਕੇ ਨਹੀਂ ਖਰੀਦਦੇ। ਜਿਵੇਂ ਮੋਤੀ ਹੋ ਗਏ, ਮਹਿੰਗੇ ਪੱਥਰ ਹੋ ਗਏ, ਇਲੈਕਟ੍ਰੋਨਿਕ ਕੰਪੋਨੈਂਟਸ ਹੋ ਗਏ, ਇਲੈਕਟ੍ਰੋਨਿਕ ਮਸ਼ੀਨਰੀ ਹੋ ਗਈ, ਉਹ ਸਾਰੀ 0, ਟੈਲੀਕਾਮ ਇੰਸਟਰੂਮੈਂਟ ਹੋ ਗਏ, ਸਾਰੇ 0% ਤੇ ਹੈਗੇ ਆ। ਦਵਾਈਆਂ, ਫਾਰਮਾ, ਪੈਟਰੋਲੀਅਮ, ਜਿੰਨਾ ਵੀ ਕੁਝ ਇੰਡੀਆ ਤੋਂ ਅਮਰੀਕਾ ਤੱਕ ਜਾਂਦਾ ਹੈਗਾ ਸਾਰਾ 0% ਤੇ ਹੈਗਾ। ਜਦਕਿ ਆਪਾਂ ਜਿਹੜਾ ਇੰਡੀਆ ਦੇ ਵਿੱਚ ਅਮਰੀਕਨ ਜਿਹੜਾ ਸਮਾਨ ਆਉਂਦਾ ਹੈਗਾ ਉਹਦੇ 7.5% ਹੈ, ਕਿਸੇ ਦੇ 20% ਹੈ, ਕਿਸੇ ਦੇ 8%, ਕਿਸੇ ਦੇ 5% ਹੈ। ਇਹ ਮੋਟਾ ਹਿਸਾਬ ਹੈਗਾ। ਤੇ ਮੈਨੂੰ ਲੱਗਦਾ ਕਿ ਉਹਦੇ 'ਚ ਵੀ ਆਪਾਂ ਨੂੰ ਘੱਟ ਦੇਖਣ ਨੂੰ ਮਿਲ ਸਕਦਾ ਗਾ। ਇਸ ਤੋਂ ਇਲਾਵਾ ਟਰੰਪ ਹੋਣੀ ਮੈਨੂੰ ਲੱਗਦਾ ਕਿ ਰਸ਼ੀਆ ਤੇ ਵੀ ਟੈਰਿਫ ਲਾ ਸਕਦੇ ਨੇ। ਹਾਲਾਂਕਿ ਆਪਾਂ ਨੂੰ ਪਤਾ ਕਿ ਪੁਤਿਨ ਅਤੇ ਟਰੰਪ ਦੀ ਬਹੁਤ ਵਧੀਆ ਗੱਲਬਾਤ ਹੈਗੀ ਆ, ਦੋਵੇਂ ਬਹੁਤ ਅੱਛੇ ਦੋਸਤ ਹੈਗੇ ਆ ਜੀ। ਤੇ ਉਹਨਾਂ ਤੇ ਵੀ ਮਤਲਬ ਕਿਤੇ ਨਾ ਕਿਤੇ ਗੱਲ ਚੱਲ ਰਹੀ ਹੈ ਕਿ ਰਸ਼ੀਆ ਤੇ ਵੀ ਟੈਰਿਫ ਟਰੰਪ ਲਾ ਸਕਦੇ ਨੇ। ਇੱਕ ਹੋਰ ਗੱਲ ਨਿਕਲ ਕੇ ਆ ਰਹੀ, ਹਾਲਾਂਕਿ ਇਸ ਤੇ ਮੈਂ ਰਿਸਰਚ ਕਰਨ ਲੱਗਿਆ ਹੋਇਆ ਗੁਰਪ੍ਰੀਤ, ਕਿ ਟਰੰਪ ਅਤੇ ਪੁਤਿਨ ਪੋਲੀਟੀਕਲ ਚੀਜ਼ਾਂ ਵੀ ਆਪਸ 'ਚ ਸਾਂਝੀਆਂ ਕਰਦੇ ਨੇ। ਤੇ ਇਹਨਾਂ ਦੀ ਜਿਹੜੀ ਪੋਲੀਟੀਕਲ ਫਿਲੋਸਫੀ ਦਾ ਜਿਹੜਾ ਟੀਚਰ ਹੈਗਾ ਉਹਦੇ ਬਾਰੇ ਵੀ ਕੁਝ ਜਾਣਕਾਰੀਆਂ ਨਿਕਲ ਕੇ ਆ ਰਹੀਆਂ ਨੇ। ਮੈਂ ਹਜੇ ਉਹਦੇ 'ਚ ਰਿਸਰਚ ਕਰ ਰਿਹਾ। ਆਪਣੇ ਆਉਣ ਵਾਲੇ 3-4 ਦਿਨਾਂ ਬਾਅਦ ਉਹਦੇ ਤੇ ਆਪਾਂ ਗੱਲ ਕਰਾਂਗੇ ਕਿ ਕਿਹੜੀ ਪੋਲੀਟੀਕਲ ਫਿਲੋਸਫੀ ਤੇ ਚੱਲ ਰਹੇ ਨੇ, ਕਿਹੜਾ ਬੰਦਾ ਹੈਗਾ ਜਿਹੜੇ ਪੁਤਿਨ ਨੂੰ ਜਾਂ ਫਿਰ ਟਰੰਪ ਨੂੰ ਅੱਜ ਕੱਲ ਥੋੜਾ ਪੋਲੀਟੀਕਲ ਫਿਲੋਸਫੀ ਦੇ ਤੌਰ ਤੇ ਟ੍ਰੇਨ ਕਰ ਰਿਹਾ ਹੈਗਾ। ਤੇ ਕੁਝ ਜਾਣਕਾਰੀਆਂ ਮੇਰੇ ਕੋਲ ਆਈਆਂ ਨੇ, ਪਰ ਮੈਂ ਉਹਨਾਂ ਨੂੰ ਵੈਰੀਫਾਈ ਕਰ ਰਿਹਾ ਆਪਣੇ ਪੱਧਰ ਤੇ ਇਸ ਕਰਕੇ ਅਗਲੇ ਆਉਣ ਵਾਲੇ ਬੁਲੇਟਿਨਾਂ 'ਚ 3-4 ਦਿਨਾਂ ਤੱਕ ਆਪਾਂ ਉਸ ਬਾਰੇ ਵੀ ਗੱਲ ਕਰਾਂਗੇ।
ਜੀ, ਸੋ ਜਲਦੀ ਉਸ ਤੇ ਵੀ ਤੁਸੀਂ ਜ਼ਰੂਰ ਚਾਨਣਾ ਪਾਇਓ ਸਟੱਡੀ ਤੋਂ ਬਾਅਦ। ਪਰ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਮਣੀਪੁਰ ਬਹੁਤ ਸਮੇਂ ਤੱਕ ਅੱਗ ਦੇ ਵਿੱਚ ਸੜਦਾ ਰਿਹਾ, ਪਰ ਕਿਸੇ ਨੇ ਵੀ ਉੱਧਰ ਧਿਆਨ ਨਹੀਂ ਦਿੱਤਾ। ਆਖਿਰਕਾਰ ਉੱਥੋਂ ਦੇ ਮੁੱਖ ਮੰਤਰੀ ਸਾਹਿਬ ਅਸਤੀਫਾ ਦਿੰਦੇ ਨੇ ਤੇ ਅੱਜ ਕਹਿੰਦੇ ਪਹਿਲਾ ਦਿਨ ਸੀ ਫ੍ਰੀ ਟ੍ਰੈਫਿਕ ਮੂਵਮੈਂਟ ਦਾ ਤੇ ਪਹਿਲੇ ਦਿਨ ਹੀ ਫਿਰ ਤੋਂ ਹਿੰਸਾ ਹੋ ਗਈ ਹੈ ਜੀ। ਕਿਹੋ ਜਿਹਾ ਨੁਕਸਾਨ ਹੋਇਆ ਅੱਜ ਹਿੰਸਾ ਦੇ ਵਿੱਚ? ਦੇਖੋ, ਬੇਸਿਕਲੀ ਜਿਹੜਾ ਕੁਕੀ ਅਤੇ ਮੈਤਈ ਦੋ ਸਮੁਦਾਇ ਨੇ ਉੱਥੇ, ਉਹਨਾਂ 'ਚ ਜਿਹੜਾ ਪੂਰਾ ਕਨਫਲਿਕਟ ਚੱਲ ਰਿਹਾ ਹੈਗਾ, ਉਹ ਆਪਾਂ ਨੂੰ ਪਤਾ ਹੀ ਹੈ। ਪਿਛਲੇ 2 ਸਾਲਾਂ ਤੋਂ ਚੀਜ਼ਾਂ ਉੱਥੇ ਚੱਲ ਰਹੀਆਂ ਨੇ। ਦੋਵੇਂ ਜਿਹੜੇ ਕਮਿਊਨਿਟੀਜ਼ ਹੈਗੇ ਇੱਕ ਦੂਜੇ ਤੇ ਹਮਲੇ ਕਰ ਰਹੇ ਨੇ। ਤੇ ਜਿਹੜੇ ਕੁਕੀਜ਼ ਨੇ, ਆਪਾਂ ਨੂੰ ਪਤਾ ਹੈ ਕਿ ਉਹ ਜ਼ਿਆਦਾ ਟਰਾਈਬਲ ਨੇ, ਪਹਾੜੀ ਜਿਹੜਾ ਉੱਥੇ ਪਹਾੜੀ ਇਲਾਕੇ ਹੈਗੇ ਆ ਤੇ ਜੰਗਲਾਤ ਹੈਗੇ ਆ, ਉੱਥੇ ਉਹ ਰਹਿੰਦੇ ਨੇ। ਮੈਤਈ ਬੇਸਿਕਲੀ ਸ਼ਹਿਰੀ ਪਾਪੂਲੇਸ਼ਨ ਹੈਗੀ ਆ ਤੇ ਮੈਤੀਆਂ ਨੂੰ ਇਹ ਮੰਨਿਆ ਜਾਂਦਾ ਹੈਗਾ ਕਿ ਉਹ ਮਣੀਪੁਰ ਤੋਂ ਬਾਹਰ ਦੇ ਨੇ, ਬਾਹਰ ਤੋਂ ਆਗੇ ਵਸੇ ਹੋਏ ਨੇ। ਤੇ ਇਹ ਮੋਟਾ-ਮੋਟਾ ਦੋਵਾਂ ਸਮੁਦਾਇਆਂ ਦੇ ਵਿੱਚ ਚੱਲ ਰਿਹਾ ਸੀਗਾ। ਤੇ ਅੱਜ 2 ਸਾਲਾਂ ਬਾਅਦ ਜਿਹੜੀ ਆਰਮੀ ਸੀਗੀ ਤੇ ਜਿਹੜੇ ਸਿਕਿਉਰਿਟੀ ਫੋਰਸਿਸ ਸੀਗੇ, ਉਹਨਾਂ ਨੂੰ ਲੱਗਿਆ ਕਿ ਅਸੀਂ ਫ੍ਰੀ ਟ੍ਰੈਫਿਕ ਮੂਵਮੈਂਟ ਕਰਾ ਕੇ ਦੇਖਦੇ ਹਾਂ, ਕੀ ਪਤਾ ਮਾਮਲਾ ਸ਼ਾਂਤ ਹੋ ਗਿਆ ਹੋਵੇ। ਤੇ ਜਿਸ ਹਿਸਾਬ ਨਾਲ ਪੋਲੀਟੀਕਲ ਪੂਰਾ ਤਬਦੀਲੀ ਵੀ, ਜਿਵੇਂ ਤੁਸੀਂ ਦੱਸਿਆ ਕਿ ਮੁੱਖ ਮੰਤਰੀ ਨੇ ਇਸਤੀਫਾ ਦਿੱਤਾ ਸੀ, ਉਹ ਸਾਰਾ ਕੀ ਪਤਾ ਸ਼ਾਂਤੀ ਵੱਲ ਚੀਜ਼ਾਂ ਵਧੀਆਂ ਹੋਣ। ਪਰ ਜਦੋਂ ਫ੍ਰੀ ਟ੍ਰੈਫਿਕ ਮੂਵਮੈਂਟ ਕਰਾਉਣ ਦੀ ਕੋਸ਼ਿਸ਼ ਹੋਈ ਤਾਂ ਇੱਕ ਉੱਥੇ ਫਾਇਰਿੰਗ ਹੋ ਗਈ। ਕੁੱਕੀ ਅਤੇ ਮੈਤੀਆਂ ਦੋਵਾਂ ਦੇ ਵਿੱਚ ਫਾਇਰਿੰਗ ਹੋਈ ਹੈ। ਜਿਹੜੇ ਸਿਕਿਉਰਿਟੀ ਫੋਰਸਿਸ ਸੀਗੇ ਉਹਨਾਂ ਨਾਲ ਵੀ ਉਹ ਟਕਰਾਟ ਬਣੀ ਹੈਗੀ ਆ। ਤੇ ਉੱਥੇ ਜਿਹੜੇ ਪ੍ਰਦਰਸ਼ਨਕਾਰੀ ਸੀਗੇ, ਦੋਵਾਂ ਨੇ ਅੰਦੋਲਨ ਕਰਤਾ। ਕੁੱਕੀਜ਼ ਨੇ ਆਪਣੇ ਇਲਾਕੇ 'ਚ ਤੇ ਮੈਤੀਆਂ ਨੇ ਆਪਣੇ ਇਲਾਕੇ 'ਚ। ਤੇ ਸਿਕਿਉਰਿਟੀ ਫੋਰਸਿਸ ਨਾਲ ਜਿਹੜਾ 1 to 1 ਜਿਹੜਾ ਮੁਕਾਬਲਾ ਹੋਇਆ, ਉਹਦੇ 'ਚ ਇੱਕ ਜਾਣੇ ਦੀ ਮੌਤ ਹੋਈ ਹੈ ਤੇ 25 ਜਾਣੇ ਘਾਇਲ ਹੋਏ ਨੇ। ਤੇ ਜਿਹੜੇ ਇਲਾਕੇ ਨੇ ਇੰਫਾਲ, ਚੂਰਾਚਾਂਦਪੁਰ, ਕਾਂਕੋ ਪੋਪਕੀ, ਵਿਸ਼ਨੂਪੁਰ, ਇਹ ਸਾਰੇ ਜਿਹੜੇ ਇਲਾਕੇ ਨੇ, ਇੱਥੇ ਸਾਰਾ ਮਾਮਲਾ ਚੱਲ ਰਿਹਾ ਹੈਗਾ। ਤੇ ਪੂਰਾ ਪਥਰਾਓ ਵੀ ਕੀਤਾ ਗਿਆ ਸਿਕਿਉਰਿਟੀ ਫੋਰਸਿਸ ਤੇ, ਸੜਕਾਂ ਬਲੋਕ ਕੀਤੀਆਂ ਗਈਆਂ। ਯਾਨੀ ਕਿ ਜਿਹੜਾ ਇਹ ਫ੍ਰੀ ਟ੍ਰੈਫਿਕ ਮੂਵਮੈਂਟ ਵਾਲਾ ਸੀਗਾ ਮਣੀਪੁਰ 'ਚ ਕਿ ਚੀਜ਼ਾਂ ਨੂੰ ਨੋਰਮਲ ਕੀਤਾ ਜਾਵੇ, ਉਹ ਆਈਡੀਆ ਫੇਲ ਹੋ ਗਿਆ ਹੈਗਾ। ਤੇ ਪਿਛਲੇ 2 ਸਾਲਾਂ ਤੋਂ ਮਣੀਪੁਰ ਜਲ ਰਿਹਾ ਹੈ ਤੇ ਇੰਡੀਅਨ ਗਵਰਨਮੈਂਟ ਕੁਝ ਨਹੀਂ ਕਰ ਪਾ ਰਹੀ। ਜੀ, ਸੋ ਇੰਡੀਅਨ ਗਵਰਨਮੈਂਟ ਹੱਥ ਤੇ ਹੱਥ ਤਰੀ ਆਲਾ ਦੁਆਲਾ ਦੇਖਦੀ ਰਹੀ ਹੈ। ਟਰੰਪ ਮਾਈ ਫਰੈਂਡ ਤਾਂ ਕਰਨਾ ਆਉਂਦਾ ਹੈ, ਪਰ ਘਰ ਦੇ ਵਿੱਚ ਲੱਗੀ ਹੋਈ ਅੱਗ ਕਿਵੇਂ ਬੁਝਾਉਣੀ ਹੈ ਉਸ ਤੇ ਕੋਈ ਧਿਆਨ ਨਹੀਂ ਹੈ। ਅੱਗੇ ਚੱਲੀਏ ਜੀ, ਦਿੱਲੀ ਦੇ ਵਿੱਚ ਆਖਿਰਕਾਰ ਲੰਬੇ ਸਮੇਂ ਬਾਅਦ ਸਰਕਾਰ ਬਣਾਉਣ 'ਚ ਭਾਜਪਾ ਕਾਮਯਾਬ ਹੋਈ ਹੈ ਤੇ ਵਾਅਦਾ ਉਹਨਾਂ ਨੇ ਬੀਬੀਆਂ ਨੂੰ ਪੈਸੇ ਦੇਣ ਵਾਲਾ ਜਿਹੜਾ ਕੀਤਾ ਸੀ, ਉਹਦੇ ਖਿਲਾਫ ਵੈਸੇ ਜਿਹੜੇ ਆਤਿਸ਼ੀ ਬੀਬੀ ਹੁਣੀ ਨੇ, ਉਹਨਾਂ ਨੇ ਤਾਂ ਝੰਡਾ ਆਉਂਦਿਆਂ ਹੀ ਚੱਕ ਲਿਆ ਸੀ ਕਿ ਆਖੇ ਕਦੋਂ ਦੇਵੋਗੇ। ਤੇ ਅਗਲਿਆਂ ਨੇ ਕਹਿੰਦੇ ਕੈਬਨਿਟ 'ਚ ਫੈਸਲਾ ਵੀ ਕਰ ਲਿਆ ਕਿ ਦੇਣ ਜਾ ਰਹੇ ਆ। ਇਹ ਕਦੋਂ ਦੇਣਾ ਸ਼ੁਰੂ ਕਰਨਗੇ ਹੁਣ ਪੈਸੇ ਬੀਬੀਆਂ ਨੂੰ? ਦੇਖੋ, ਡੇਟ ਵੇਟ ਤਾਂ ਇਹਨਾਂ ਨੇ ਕੋਈ ਅਨਾਉਂਸ ਨਹੀਂ ਕੀਤੀ ਹੈ। ਅੱਜ ਇਹਨਾਂ ਨੇ ਇੱਕ ਪੋਲੀਟੀਕਲ ਜਿਹਾ ਪ੍ਰੋਗਰਾਮ ਕੀਤਾ ਸੀਗਾ, ਜਿਹੜਾ ਜਵਾਹਰ ਲਾਲ ਨਹਿਰੂ ਸਟੇਡੀਅਮ ਹੈ ਉੱਥੇ। ਤੇ ਉੱਥੇ ਇਹਨਾਂ ਜੀ, ਨੇ ਆਪਣਾ ਬੀਜੇਪੀ ਦਾ ਜਿਹੜਾ ਨੈਸ਼ਨਲ ਪ੍ਰਧਾਨ ਹੈ JP ਨੱਡਾ, ਉਹਨੂੰ ਬੁਲਾਇਆ ਸੀਗਾ ਤੇ ਰੇਖਾ ਗੁਪਤਾ ਹੋਣੀ ਸੀਗੇ। ਤੇ ਇਹਨਾਂ ਨੇ ਕਿਹਾ ਕਿ ਅਸੀਂ 2500 ਰੁਪਇਆ ਦੇਣ ਜਾ ਰਹੇ ਹਾਂ ਮਹਿਲਾਵਾਂ ਨੂੰ। ਕੋਈ ਡੇਟ ਵੇਟ ਦੱਸੀ ਨਹੀਂ, ਨਾ ਇਹ ਦੱਸਿਆ ਕਿ ਕਿਵੇਂ, ਕਿੱਥੋਂ, ਕੀ ਹਿਸਾਬ ਕਿਤਾਬ ਹੋਊਗਾ। ਇਹ ਕਹਿਤਾ ਕਿ ਇਸ ਯੋਜਨਾ ਨੂੰ ਲਾਗੂ ਕਰਨ ਵਾਸਤੇ ਸਾਨੂੰ 5100 ਕਰੋੜ ਰੁਪਏ ਦੀ ਰਾਸ਼ੀ ਦੀ ਲੋੜ ਪਊਗੀ, ਉਹ ਅਸੀਂ ਜੁਗਾੜ ਕਰ ਲਈਏ। ਉਸ ਤੋਂ ਇੱਕ ਵਾਰ ਇਹ ਜਿਹੜੀ ਰਾਸ਼ੀ ਹੈ ਉਹ ਜਾਰੀ ਹੋ ਜਾਵੇ, ਉਸ ਤੋਂ ਤੁਰੰਤ ਬਾਅਦ ਅਸੀਂ ਯੋਜਨਾ ਨੂੰ ਲਾਗੂ ਕਰ ਦਿਆਂਗੇ। ਪਰ ਸਾਰੀ ਡੇਟ ਕੋਈ ਦੱਸੀ ਨਹੀਂ ਗਈ ਹੈਗੀ, ਨਾ ਕੋਈ ਕੰਕਰੀਟ ਪਲਾਨ ਦੱਸਿਆ ਗਿਆ ਹੈਗਾ। ਇਹਦੇ 'ਚ ਟੈਕਨੀਕਲਟੀਜ਼ ਕਈ ਸਾਰੀਆਂ ਹੈਗੀਆਂ, ਜਿਵੇਂ ਉਹ ਸਾਰੀਆਂ ਮਹਿਲਾਵਾਂ ਨੂੰ ਨਹੀਂ ਮਿਲਣਗੀਆਂ। ਉਹਦੇ 'ਚ ਕੁਝ ਸ਼ਰਤਾਂ ਨੇ। ਸ਼ਰਤਾਂ ਇਹ ਨੇ, ਇੱਕ ਤਾਂ ਜਿਹੜੀ ਇਨਕਮ ਹੈਗੀ ਆ ਉਸ ਪਰਿਵਾਰ ਦੀ, ਜਿਸ ਪਰਿਵਾਰ ਦੀ ਮਹਿਲਾ ਨੂੰ ਇਹ ਰਾਸ਼ੀ ਮਿਲਣੀ ਹੈਗੀ, ਉਹਦੇ 3 ਲੱਖ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਪਰਿਵਾਰ ਇਨਕਮ ਟੈਕਸ ਨਾ ਭਰਦਾ ਹੋਵੇ। ਮਹਿਲਾਵਾਂ ਦੀ ਜਿਹੜੀ ਏਜ ਹੈਗੀ ਆ ਉਹ 18 ਤੋਂ 60 ਸਾਲ ਹੋਵੇ। ਸਰਕਾਰੀ ਜਾਂ ਫਿਰ ਕਿਸੇ ਨੌਕਰੀ ਤੇ ਨਾ ਹੋਣ, ਸਰਕਾਰੀ ਯੋਜਨਾ ਦਾ, ਕਿਸੇ ਯੋਜਨਾ ਦਾ ਲਾਭ ਨਾ ਲੈਂਦੇ ਹੋਣ। ਈ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਗਾ। ਇਹ ਕੁਝ ਸ਼ਰਤਾਂ ਨੇ ਤੇ ਇਹਨਾਂ ਸ਼ਰਤਾਂ ਕਾਰਨ ਨਾ ਬੇਸਿਕਲੀ ਜਿਹੜੇ ਮਹਿਲਾ ਵੋਟਰਾਂ ਨੇ ਦਿੱਲੀ ਦੇ ਵਿੱਚ, ਉਹ ਤਾਂ ਹੈਗੇ 72 ਲੱਖ ਵੋਟਰਾਂ। ਪਰ ਸਿਰਫ 20 ਲੱਖ ਦੇ ਨੇੜੇ ਤੇੜੇ ਮਹਿਲਾਵਾਂ ਨੂੰ ਇਹ ਜਿਹੜੀ ਧਨਰਾਸ਼ੀ ਹੈਗੀ ਆ ਉਹ ਮਿਲੂਗੀ, ਉਹਦਾ ਲਾਭ ਮਿਲੂਗਾ। ਤੇ ਇੱਕ ਜਿਹੜਾ ਵੱਡਾ ਸੈਕਸ਼ਨ ਹੈਗਾ, ਤੁਸੀਂ ਲਾ ਲਓ ਕਿ 52 ਲੱਖ ਮਹਿਲਾ ਵੋਟਰਾਂ ਇਸ ਤੇ ਬਾਹਰ ਰਹਿ ਜਾਣਗੀਆਂ। ਜਦਕਿ ਬੀਜੇਪੀ ਨੇ ਇਹ ਵਾਅਦਾ ਕੀਤਾ ਸੀਗਾ ਕਿ ਅਸੀਂ ਸਾਰੀ ਮਹਿਲਾਵਾਂ ਨੂੰ ਇਹ ਧਨਰਾਸ਼ੀ ਦੇਵਾਂਗੇ। ਮੈਨੂੰ ਲੱਗਦਾ ਕਿ ਇਹ ਜਿਹੜਾ ਪੂਰਾ ਪ੍ਰੋਗਰਾਮ ਵੀ ਸੀਗਾ, ਇਹਦਾ ਮਕਸਦ ਬੇਸਿਕਲੀ ਆਪਾਂ ਨੂੰ ਪਤਾ ਕਿ JP ਨੱਡਾ ਹੋਣੀ ਜਾ ਰਹੇ ਨੇ
ਉਹਨਾਂ ਨੂੰ ਉਹਨਾਂ ਦੇ ਪਦ ਤੋਂ ਲਾਇਆ ਜਾ ਰਿਹਾ ਹੈ ਤੇ ਉਹਨਾਂ ਦੀ ਥਾਂ ਤੇ ਨਇਆ ਬੀਜੇਪੀ ਦਾ ਪ੍ਰਧਾਨ ਬਣੂਗਾ। ਤੇ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਮੇਰੀ ਫੇਅਰਵੈਲ ਤੋਂ ਪਹਿਲਾਂ ਮੈਂ ਇੱਕ ਵੱਡੀ ਅਨਾਉਂਸਮੈਂਟ, ਵੱਡੀ ਪੋਲੀਟੀਕਲ ਚੀਜ਼ ਕਰਕੇ ਚਲਾ ਜਾਵਾਂ। ਪਰ ਉਹ ਕਿਤੇ ਨਾ ਕਿਤੇ ਕ੍ਰਿਟਿਸਿਜ਼ਮ ਦਾ ਸ਼ਿਕਾਰ ਹੋ ਗਏ ਨੇ। ਜਿਹੜੇ ਆਮ ਆਦਮੀ ਪਾਰਟੀ ਦੇ ਸਾਂਸਦ ਹੈਗੇ, ਰਾਜ ਸਭਾ ਸਾਂਸਦ ਸੰਜੇ ਸਿੰਘ, ਉਹਨਾਂ ਨੇ ਤੇ ਟਵੀਟ ਕਰਕੇ ਕਿਹਾ ਹੈਗਾ ਕਿ ਇਹ ਜਿਹੜੀ ਯੋਜਨਾ ਅਨਾਉਂਸ ਕੀਤੀ ਜਾ ਰਹੀ ਨਾ, ਤੇ ਇਹਦੀ ਕੋਈ ਡੇਟ ਦੱਸੀ ਜਾ ਰਹੀ ਹੈ ਨਾ ਇਹਦਾ ਇਹ ਦੱਸਿਆ ਜਾ ਰਿਹਾ ਕਿ ਕਿਵੇਂ ਲਾਗੂ ਕੀਤੀ ਜਾਊਗੀ। ਤੇ ਜਿਸ ਹਿਸਾਬ ਨਾਲ ਇਹਨਾਂ ਨੇ ਰੂਲ ਤੇ ਕਾਇਦੇ ਕਾਨੂੰਨ ਦੱਸੇ ਨੇ, ਉਸ ਹਿਸਾਬ ਨਾਲ ਤਾਂ ਸਿਰਫ 10% ਮਹਿਲਾਵਾਂ ਨੂੰ ਹੀ ਇਹਦਾ ਫਾਇਦਾ ਹੋਊਗਾ, ਜਦਕਿ ਇਹਨਾਂ ਵਾਅਦਾ ਤਾਂ 100% ਮਹਿਲਾਵਾਂ ਵਾਸਤੇ ਕੀਤਾ ਸੀਗਾ। ਤੇ ਜਿਹੜਾ ਕ੍ਰਿਟਿਸਿਜ਼ਮ ਹੈ ਆਪੋਜੀਸ਼ਨ ਵੱਲੋਂ, ਉਹ ਵੀ ਆਣਾ ਸ਼ੁਰੂ ਹੋ ਗਿਆ ਹੈਗਾ। ਜੀ, ਕ੍ਰਿਟਿਸਿਜ਼ਮ ਤਾਂ ਹੋਣਾ ਹੀ ਹੈ, ਬੇਸ਼ੱਕ ਤੁਸੀਂ ਚੰਗਾ ਕਰੋ, ਬੇਸ਼ੱਕ ਤੁਸੀਂ ਮਾੜਾ ਕਰੋ। ਸੋ ਇਹ ਜਿਹੜੀ ਫ੍ਰੀ ਬੀਜ ਦੀਆਂ ਗੱਲਾਂ ਪਹਿਲਾਂ ਕਰਦੇ ਰਹੇ ਨੇ ਭਾਜਪਾ ਵਾਲੇ, ਤੇ ਹੁਣ ਉਹਨਾਂ ਫ੍ਰੀ ਬੀਜ ਤੇ ਆਪ ਉਤਰ ਆਏ ਨੇ, ਤੇ ਫ੍ਰੀ ਬੀਜ ਜਿਨ੍ਹਾਂ ਨੂੰ ਸੁਣਾਉਂਦੇ ਰਹੇ ਸੀ ਉਹਨਾਂ ਤੋਂ ਵੀ ਤੇਜ਼ੀ ਦੇ ਨਾਲ ਵੰਡਣ ਦੀ ਵੀ ਤਿਆਰੀ ਵਿੱਚ ਆ ਗਏ ਨੇ। ਦੇਖੋ ਮਿਲਦੀ ਹੈ ਜਾਂ ਨਹੀਂ ਮਿਲਦੀ, ਪਰ ਇੱਕ ਵਾਰ ਬੀਬੀਆਂ ਜ਼ਰੂਰ ਖੁਸ਼ ਹੋ ਗਈਆਂ ਹੋਣਗੀਆਂ ਦਿੱਲੀ ਦੇ ਵਿੱਚ ਰਹਿਣ ਵਾਲੀ। ਅਗਲੀ ਖਬਰ ਤੇ ਚੱਲਦੇ ਆ ਤਾਂ ਰਾਹੁਲ ਗਾਂਧੀ ਹੁਣੀ ਗੁਜਰਾਤ ਦੀ ਕਾਂਗਰਸ ਬਾਰੇ ਕੀ ਕਹੀ ਜਾਂਦੇ ਨੇ, ਤਾਂ ਸਿੱਧਾ ਹੀ ਹੋ ਗਏ। ਕਹਿੰਦੇ ਅੱਧੇ ਨਾਲੋਂ ਵੱਧ ਸਾਡੇ ਭਾਜਪਾ ਦੇ ਨਾਲ ਰਲਿਓ ਜਾਪ ਰਹੇ ਨੇ, ਸਾਡਾ ਸ਼ੇਰ। ਕਹਿੰਦੇ ਕੀ ਕਿਹਾ ਇਹਨਾਂ ਨੇ, ਬਿਆਨ ਜਿਹੜਾ ਸ਼ੇਰ ਵਾਲਾ ਦਿੱਤਾ, ਜਰਾ ਪਾਇਓ ਚਾਨਣਾ। ਹਾਂ, ਇਹ ਗੁਜਰਾਤ 'ਚ ਅੱਜ-ਕੱਲ੍ਹ ਜ਼ਿਆਦਾ ਟਾਈਮ ਦੇ ਰਹੇ ਨੇ ਰਾਹੁਲ ਗਾਂਧੀ। ਉਹਨਾਂ ਨੂੰ ਲੱਗ ਰਿਹਾ ਕਿ ਅਸੀਂ ਗੁਜਰਾਤ ਦੇ ਜਿਹੜੇ ਵਿਧਾਨ ਸਭਾ ਚੋਣ ਨੇ ਉਹਨਾਂ 'ਚ ਬੈਟਰ ਕਰ ਸਕਦੇ ਹੈਗੇ ਆ। ਇਸ ਕਰਕੇ ਜਿਹੜੀ ਗੁਜਰਾਤ ਦੀ ਜਿਹੜੀ ਟੀਮ ਹੈਗੀ ਆ, ਉਹਨੂੰ ਦੁਬਾਰੇ ਤੋਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਤੁਸੀਂ ਸਾਲ 2018 ਦੇ ਗੁਜਰਾਤ ਦੇ ਚੋਣ ਯਾਦ ਕਰੋ। ਉਸ ਦੌਰਾਨ ਕਾਂਗਰਸ ਨੇ ਵਧੀਆ ਪਰਫਾਰਮ ਕੀਤਾ ਸੀਗਾ ਤੇ ਬਹੁਤ ਘੱਟ ਸੀਟਾਂ ਤੋਂ ਸਰਕਾਰ ਬਣਾਉਣ ਤੋਂ ਰਹਿ ਗਏ ਸੀਗੇ। ਬਹੁਤ ਘੱਟ ਸੀਟਾਂ ਤੋਂ ਇਹਨਾਂ ਨੂੰ ਜਿਹੜਾ ਹਾਰ ਦਾ ਮੂੰਹ ਦੇਖਣਾ ਪਿਆ ਸੀਗਾ। ਪਰ ਜਦੋਂ ਆਪਾਂ ਗੱਲ ਕਰਦੇ ਹਾਂ 2023 ਦੇ ਚੋਣਾਂ ਬਾਰੇ ਗੁਜਰਾਤ ਦੇ, ਉਦੋਂ ਫਿਰ ਇਹਨਾਂ ਨੂੰ, ਕਾਂਗਰਸ ਨੂੰ ਮਿਲਿਆ ਹੀ ਕੱਖ ਨਹੀਂ। ਕੁਛ ਵੀ ਇਹਨਾਂ ਦੇ ਹੱਥ ਨਹੀਂ ਆਇਆ। ਇਸ ਬਾਰੇ ਇਹਨਾਂ ਨੂੰ ਲੱਗ ਰਿਹਾ ਕਿ ਜੇ ਅਸੀਂ ਵਧੀਆ ਤਰੀਕੇ ਨਾਲ ਗੁਜਰਾਤ ਦੇ ਚੋਣ ਲੜਾਂਗੇ ਤਾਂ ਸਾਨੂੰ ਇੱਕ ਗੁਜਰਾਤ ਮਾਡਲ ਦਾ ਨੈਰੇਟਿਵ ਤੋੜਨ 'ਚ ਵੀ, ਭੰਨਣ 'ਚ ਵੀ ਆਸਾਨੀ ਹੋਊਗੀ। ਤੇ ਗੁਜਰਾਤ ਕਾਂਗਰਸ ਬਾਰੇ ਲਗਾਤਾਰ ਪੂਰੇ ਮੁਲਕ 'ਚ ਇਹ ਪ੍ਰਚਾਰ ਰਿਹਾ ਹੈਗਾ ਕਿ ਉਹ ਬੀਜੇਪੀ ਨਾਲ ਸੈਟਿੰਗ ਕਰਕੇ ਚੱਲਦੀ ਹੈਗੀ ਆ। ਗੁਜਰਾਤ ਦੇ ਜਿੰਨੇ ਵੀ ਕਾਂਗਰਸੀ ਆਗੂ ਹੈਗੇ ਆ, ਉਹਨਾਂ ਦੀ ਸ਼ਰੇਆਮ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਨਾਲ ਸੈਟਿੰਗ ਹੈਗੀ ਆ। ਤੇ ਉਸੇ ਨੈਰੇਟਿਵ ਤੇ ਵਾਰ ਕਰਨਾ ਚਾਹੁੰਦੀ ਸੀ ਰਾਹੁਲ ਗਾਂਧੀ। ਤੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਦੋ ਕਿਸਮ ਦੇ ਗੁਜਰਾਤ 'ਚ ਕਾਂਗਰਸੀ ਹੈਗੇ ਆ। ਇੱਕ ਤਾਂ ਉਹ ਜਿਹੜੇ ਕਿ ਦਿਲੋਂ, ਜਿਨ੍ਹਾਂ ਦੇ ਦਿਲਾਂ ਵਿੱਚ ਕਾਂਗਰਸ ਦੀ ਵਿਚਾਰਧਾਰਾ ਹੈਗੀ ਆ, ਤੇ ਦੂਜੇ ਉਹ ਜਿਹੜੇ ਲੋਕਾਂ ਤੋਂ ਵੀ ਕੱਟੇ ਹੋਏ ਨੇ ਤੇ ਬੈਠੇ ਨੇ ਕਾਂਗਰਸ ਪਾਰਟੀ 'ਚ, ਤੇ ਉਹਨਾਂ ਦੀ ਜਿਹੜੀ ਡੋਰ ਹੈਗੀ ਆ ਉਹ ਬੀਜੇਪੀ ਦੇ ਹੱਥ ਹੈਗੀ ਆ। ਇਹ ਉਹਨਾਂ ਨੇ ਕਿਹਾ। ਤੇ ਬੱਬਰ ਸ਼ੇਰ ਵਾਲਾ ਬਿਆਨ ਦਿੰਦੇ ਨੇ ਕਿ ਜੇ ਸਾਡੇ ਜਿਹੜੇ ਬੱਬਰ ਸ਼ੇਰ ਹੈਗੇ ਆ, ਉਹ ਵੀ ਉਹਨਾਂ ਬੰਦਿਆਂ ਕਰਕੇ ਪੱਟੇ ਤੇ ਬੰਦੇ ਹੋਏ ਨੇ, ਜਿਵੇਂ ਸੰਗਲਾਂ ਤੋਂ ਬੰਦੇ ਹੋਏ ਨੇ। ਤੇ ਇਹ ਗੱਲ ਉਹਨਾਂ ਨੇ ਕਹੀ। ਬਾਕੀ ਜੀ 2000 ਦੇ ਨੇੜੇ ਤੇੜੇ ਕਾਰਜਕਰਤਾ ਸੀਗੇ ਅਹਿਮਦਾਬਾਦ ਦੇ ਵਿੱਚ, ਉਹਨਾਂ ਨੂੰ ਉਹ ਸੰਬੋਧਿਤ ਕਰ ਰਹੇ ਸੀਗੇ। ਤੇ ਮੈਨੂੰ ਲੱਗਦਾ ਕਿ ਰਾਹੁਲ ਗਾਂਧੀ ਥੋੜਾ ਟਾਈਮ ਦੇਣਗੇ ਗੁਜਰਾਤ ਦੇ ਵਿੱਚ, ਤੇ ਉਹ ਥੋੜਾ ਸੀਰੀਅਸਲੀ ਕੰਮ ਕਰਨਾ ਚਾਹੁੰਦੇ ਨੇ ਗੁਜਰਾਤ ਦੇ ਵਿੱਚ। ਤੇ ਇਹ ਇਸ ਕਰਕੇ ਹੀ ਉੱਥੇ ਉਹ ਕਰ ਰਹੇ ਨੇ। ਇੱਕ ਮੈਂ ਰਾਹੁਲ ਗਾਂਧੀ ਦੇ ਟੈਂਪਰਾਮੈਂਟ 'ਚ ਇੱਕ ਚੀਜ਼ ਮੈਂ ਦੇਖ ਰਿਹਾ ਹਾਂ, ਉਹਨਾਂ ਨੂੰ ਜੀ ਨਾ ਜਿਹੜਾ ਜਿਹੜਾ ਕਾਂਗਰਸ ਨੂੰ ਛੱਡਣ ਦੀ ਗੱਲ ਕਰਦਾ ਹੈਗਾ ਲੀਡਰ, ਉਹਨੂੰ ਮਨਾਉਣ 'ਚ ਯਕੀਨ ਨਹੀਂ ਰੱਖ ਰਿਹਾ ਅੱਜ-ਕੱਲ੍ਹ। ਉਹਨੂੰ ਕਹਿ ਰਹੇ ਨੇ ਕਿ ਇਹ ਤਾਂ ਇਮੈਚੁਰ ਹੈ, ਇਹਨੂੰ ਜੇ ਕਿਸੇ ਨੇ ਜਾਣਾ ਤਾਂ ਭਾਈ ਜਾਓ, ਕਾਂਗਰਸ ਨੂੰ ਖਾਲੀ ਕਰੋ, ਤੁਸੀਂ ਤਾਂ ਪਹਿਲਾਂ ਹੀ ਬੀਜੇਪੀ ਨਾਲ ਰਲੇ ਹੋਏ। ਇਹ ਟੈਂਪਰਾਮੈਂਟ ਰਾਹੁਲ ਗਾਂਧੀ ਦੇ ਵਿੱਚ ਲਗਾਤਾਰ ਵੱਧ ਰਿਹਾ ਹੈਗਾ। ਦੇਖਦੇ ਹਾਂ ਉਹਦਾ ਕੀ ਨੁਕਸਾਨ ਹੁੰਦਾ, ਕੀ ਫਾਇਦਾ। ਇਹਦੇ ਆਪਣੇ ਫਾਇਦੇ, ਆਪਣੇ ਨੁਕਸਾਨ ਨੇ। ਆਪਾਂ ਕਦੇ, ਜਦੋਂ ਰਾਹੁਲ ਗਾਂਧੀ ਬਾਰੇ ਹੀ ਇਕੱਲਾ ਆਪਾਂ ਕਦੇ ਡਿਸਕਸ਼ਨ ਕਰਾਂਗੇ, ਉਦੋਂ ਮੈਂ ਜ਼ਰੂਰ ਇਹਦੇ ਬਾਰੇ ਓਪਨਲੀ ਦੱਸਾਂਗਾ ਹੂੰ ਕਿ ਕੀ ਚੀਜ਼ਾਂ ਨੇ ਇਹਦੇ 'ਚ, ਫਾਇਦੇ ਕੀ ਨੇ, ਨੁਕਸਾਨ ਕੀ ਨੇ। ਮੈਨੂੰ ਲੱਗਦਾ ਜੀ ਕਿ ਆਰਗੇਨਾਈਜੇਸ਼ਨ ਨੂੰ ਇਹ ਤੋਂ ਕੋਈ ਫਾਇਦਾ ਤਾਂ ਹੋ ਨਹੀਂ ਰਿਹਾ ਉਹਨਾਂ ਦੀ, ਜਿਹੜਾ ਇਹ ਜਦੋਂ ਉਹਨਾਂ ਦੇ ਲੀਡਰ ਹੈਗਾ ਉਹ ਪਰਫਾਰਮ ਨਹੀਂ ਕਰ ਪਾ ਰਿਹਾ, ਕੋਈ ਪਾਰਟੀ ਛੱਡ ਕੇ ਬੀਜੇਪੀ 'ਚ ਰਲ ਰਹੇ ਨੇ, ਉਹਨਾਂ ਬਾਰੇ ਜਿਹੜਾ ਉਹਨਾਂ ਦਾ ਬੇਫਿਕਰਾਪਣ ਹੈ, ਉਹਦੇ 'ਚ ਉਹਨਾਂ ਨੂੰ ਫਾਇਦਾ ਵੀ ਨਹੀਂ ਹੋ ਰਿਹਾ। ਤੇ ਮਤਲਬ ਉਹਦਾ ਨੁਕਸਾਨ ਤਾਂ ਹੋ ਹੀ ਰਿਹਾ, ਕਿਉਂਕਿ ਉਹਨਾਂ ਦੇ ਲੀਡਰ ਲਗਾਤਾਰ ਭੱਜਦੇ ਜਾ ਰਹੇ ਨੇ। ਹਾਲਾਂਕਿ ਉਹਨਾਂ ਜੀ ਨੂੰ ਜਿਹੜੇ ਵਿਭੀਸ਼ਣ ਪ੍ਰਵਰਤੀ ਦੇ ਜਿਹੜੇ ਲੀਡਰ ਨੇ ਕਾਂਗਰਸ 'ਚ, ਉਹਨਾਂ ਤੋਂ ਵੀ ਉਹਨਾਂ ਨੂੰ ਨੁਕਸਾਨ, ਉਹਨਾਂ ਨਾਲ ਉਹਨਾਂ ਨੂੰ ਨੁਕਸਾਨ ਜ਼ਿਆਦਾ ਹੋ ਰਿਹਾ। ਜੀ ਸੋ ਵੇਖਦੇ ਆ ਬਣਾਉਂਦੇ ਕੀ ਨੇ। ਗੁਜਰਾਤ ਦੇ ਵਿੱਚ ਗੱਲਾਂ ਤਾਂ ਬਹੁਤ ਵੱਡੀਆਂ ਹੋ ਰਹੀਆਂ ਨੇ, ਪਰ ਐਮਪੀ ਚੱਲਦੇ ਆ ਜੀ। ਐਮਪੀ ਵਾਲੇ ਤਾਂ ਜ਼ਿਆਦਾ ਹੀ ਸਖਤ ਹੋਏ ਪਏ ਨੇ। ਕਹਿੰਦੇ ਧਰਮ ਪਰਿਵਰਤਨ ਕਰਨ ਵਾਲਿਆਂ ਲਈ ਅਸੀਂ ਫਾਂਸੀ ਤੱਕ ਦਾ ਪ੍ਰਾਵਧਾਨ ਲਿਆਉਣ ਜਾ ਰਹੇ ਹਾਂ, ਤਿਆਰੀ ਚੱਲ ਰਹੀ ਹੈ। ਇਹ ਇੰਨੀਆਂ ਵੱਡੀਆਂ ਵੱਡੀਆਂ ਗੱਲਾਂ। ਹਾਂ, ਦੇਖੋ ਬੇਸਿਕਲੀ ਕੀ ਹੈ ਕਿ ਮੈਂ ਪਹਿਲਾਂ ਦੱਸਿਆਗਾ ਕਿ ਜਿਹੜੇ ਮੁੱਖ ਮੰਤਰੀ ਬਣਾਏ ਜਾ ਰਹੇ ਨੇ ਇਹਨਾਂ ਵੱਲੋਂ, ਬੀਜੇਪੀ ਵੱਲੋਂ, ਉਹਨਾਂ ਦਾ ਕੋਈ ਲੋਕਾਂ ਨਾਲ ਕੋਈ ਡਾਇਰੈਕਟ ਲਿੰਕ ਹੈ ਨਹੀਂ, ਰਿਸ਼ਤਾ ਹੈ ਨਹੀਂ। ਉਹਨਾਂ ਨੂੰ ਸਮਝ ਹੀ ਨਹੀਂ ਹੈ ਕਿ ਕੀ ਚੀਜ਼ ਹੈ ਕੀ ਨਹੀਂ। ਜਿਹੜਾ ਧਰਮਾਂਤਰਣ ਤੇ ਉਹ ਜਿਹੜੇ ਲਾਈਨ ਬੋਲ ਰਹੇ ਨੇ, ਉਹ ਕਲੀਅਰਲੀ ਆਰਐਸਐਸ ਅਤੇ ਬੀਜੇਪੀ ਦੀ ਲਾਈਨ ਹੈ, ਤੇ ਅਮਿਤ ਸ਼ਾਹ ਹੋਰਾਂ ਵੱਲੋਂ ਕਿਹਾ ਗਿਆ ਹੈਗਾ। ਬੇਸਿਕਲੀ
ਮੱਧ ਪ੍ਰਦੇਸ਼ ਦੇ ਵਿੱਚ ਇੱਕ ਵੱਡਾ ਹਿੱਸਾ ਆਦੀਵਾਸੀਆਂ ਦਾ ਹੈਗਾ, ਤੇ ਆਦੀਵਾਸੀ ਆਪਾਂ ਨੂੰ ਪਤਾ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਉਹ ਕ੍ਰਿਸਚੈਨਿਟੀ ਵੱਲ ਮੂਵ ਕਰ ਰਹੇ ਨੇ, ਕਈ ਸਾਰੇ ਹੋਰ ਦੂਜੇ ਧਰਮ ਵੀ ਅਪਣਾ ਰਹੇ ਨੇ। ਇਹ ਸਾਰੀ ਜਿਹੜੀ ਰਿਲੀਜੀਅਸ ਮੂਵਮੈਂਟ ਹੈਗੀ ਆ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਪਰੇਸ਼ਾਨ ਹੈਗੀ ਆ ਬੀਜੇਪੀ। ਅਤੇ ਜਿਹੜੇ ਜਿਵੇਂ ਝਾਬੂਆ, ਅਲੀਰਾਜਪੁਰ, ਇਹ ਇਸ ਕਿਸਮ ਦੇ ਜ਼ਿਲ੍ਹੇ ਨੇ ਜਿੱਥੇ ਜਿਹੜੀ ਆਦੀਵਾਸੀ ਜਨਤਾ ਹੈਗੀ ਆ ਉਹਨਾਂ 'ਚ ਠੀਕ ਠਾਕ ਕ੍ਰਿਸਚੈਨਿਟੀ ਦਾ ਬੋਲਬਾਲਾ ਹੋ ਰਿਹਾਗਾ। ਇਸ ਕਰਕੇ ਹੀ ਇਹ ਬਿਆਨ ਆਇਆ ਹੈਗਾ। ਤੇ ਉੱਥੇ ਜਿਹੜੇ ਈਸਾਈ ਮਿਸ਼ਨਰੀ ਹੋ ਗਿਆ, ਦੂਜੇ ਧਰਮਾਂ ਦੇ ਮਿਸ਼ਨਰੀ ਆਦੀਵਾਸੀਆਂ ਦੇ ਵਿੱਚ ਲਗਾਤਾਰ ਕੰਮ ਕਰ ਰਹੇ ਨੇ। ਆਰਐਸਐਸ ਹਮੇਸ਼ਾ ਆਦੀਵਾਸੀਆਂ ਨੂੰ ਵਨਵਾਸੀ ਕਹਿੰਦੀ ਆਈ ਹੈ। ਉਹਨਾਂ ਨੂੰ ਲੱਗਦਾ ਕਿ ਇਹ ਵਨਵਾਸੀ ਨੇ ਤੇ ਹਿੰਦੂ ਧਰਮ ਦਾ ਹੀ ਪਾਰਟ ਨੇ। ਇਸ ਕਰਕੇ ਆਦੀਵਾਸੀਆਂ ਤੇ ਆਪਣਾ ਅਧਿਕਾਰ ਜਮਾਉਣ ਵਾਸਤੇ ਤੇ ਉੱਥੋਂ ਧਰਮ ਦੇ ਜਿਹੜੇ ਪ੍ਰਚਾਰਕ ਨੇ ਉਹਨਾਂ ਨੂੰ ਭਜਾਉਣ ਵਾਸਤੇ ਐਮਪੀ ਚੋਂ ਉਹਨਾਂ ਨੇ ਇਹ ਬਿਆਨ ਦਿੱਤਾ ਹੈਗਾ, ਤੇ ਇਹਦੇ ਖਿਲਾਫ ਉਹ ਸਖਤ ਕਾਨੂੰਨ ਵਗੈਰਾ ਵੀ ਲੈ ਕੇ ਆਣਗੇ ਤਾਂ ਕਿ ਉਹ ਇੱਕ ਹਿੰਦੂਤਵਾ, ਕਿਉਂਕਿ ਮੱਧ ਪ੍ਰਦੇਸ਼ ਨੂੰ ਸਭ ਤੋਂ ਜ਼ਿਆਦਾ ਹਿੰਦੂਤਵ ਵਾਲਾ ਸਟੇਟ ਮੰਨਿਆ ਜਾਂਦਾਗਾ। ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਮੈਂ ਵੀ ਉੱਥੇ ਰਿਪੋਰਟਿੰਗ ਕਰਨ ਗਿਆ ਸੀਗਾ। ਮੈਂ ਪਾਇਆ ਉੱਥੇ ਹਸਪਤਾਲਾਂ ਤੇ ਲਿਖਿਆ ਹੋਇਆ ਸੀ ਆਰੋਗਿਆ ਮੰਦਿਰ, ਜੀ। ਠੀਕ ਹੈ, ਉੱਥੇ ਹਸਪਤਾਲ ਨਹੀਂ ਲਿਖਿਆ ਹੋਇਆ ਸੀ, ਭਗਵਾ ਰੰਗ ਦਾ ਪੈਂਟ ਹੋ ਰੱਖਿਆ ਸੀਗਾ ਹੂੰ। ਤੇ ਆਰੋਗਿਆ ਮੰਦਿਰ ਲਿਖਿਆ ਹੋਇਆ ਸੀ ਉਹਨਾਂ ਉੱਥੇ। ਤੇ ਮੈਨੂੰ ਸਮਝ ਆ ਗਿਆ ਸੀਗਾ। ਤੇ ਹਾਈਲੀ ਹਿੰਦੂਤਵ ਵਾਲਾ ਸਟੇਟ ਮੱਧ ਪ੍ਰਦੇਸ਼ ਹੈਗਾ। ਉੱਤਰ ਪ੍ਰਦੇਸ਼ ਤੋਂ ਵੀ ਜ਼ਿਆਦਾ ਜੇ ਹਿੰਦੂਤਵ ਦਾ ਬੋਲਬਾਲਾ ਕਿਤੇ ਹੈਗਾ ਤਾਂ ਉਹ ਮੱਧ ਪ੍ਰਦੇਸ਼ 'ਚ ਹੈਗਾ। ਪੂਰੇ ਇੰਡੀਆ 'ਚ ਸਭ ਤੋਂ ਜ਼ਿਆਦਾ ਹਿੰਦੂਤਵ ਮੱਧ ਪ੍ਰਦੇਸ਼ 'ਚ ਹੈਗਾ, ਤੇ ਉਹ ਇਸ ਕਰਕੇ ਇਹ ਸਾਰਾ ਹੈਗਾ। ਜੀ, ਸੋ ਵੇਖਦੇ ਹਾਂ ਬਣਦਾ ਕੀ ਹੈ। ਜਿਹੋ ਜੀ ਤੁਸੀਂ ਦੱਸ ਰਹੇ ਹੋ, ਇਹ ਤਾਂ ਖਤਰਨਾਕ ਪਾਸੇ ਨੂੰ ਲਿਜਾਣ ਦੀਆਂ ਗੱਲਾਂ ਨੇ। ਰੋਜ਼ ਕੋਈ ਨਾ ਕੋਈ ਇਹੋ ਜਿਹੀ ਖਬਰ ਆਪਾਂ ਜ਼ਰੂਰ ਸਾਂਝੀ ਕਰਦੇ ਹਾਂ ਜਿਹੜੀ ਕਿ ਧਰਮ ਨੂੰ ਅੱਗੇ ਰੱਖ ਕੇ ਕੀਤੀ ਜਾਂਦੀ ਰਾਜਨੀਤੀ ਦੇ ਨਾਲ ਸਿੱਧੇ ਤੌਰ ਤੇ ਜੁੜੀ ਹੁੰਦੀ ਹੈ, ਜਿਹੜੀ ਕਿ ਕਈ ਵਾਰ ਬਹੁਤ ਖਤਰਨਾਕ ਵੀ ਸਾਬਤ ਹੁੰਦੀ ਹੈ ਲੋਕਾਂ ਦੇ ਲਈ। ਸੋ ਅੱਗੇ ਚੱਲੀਏ, ਰਾਜਸਥਾਨ 'ਚ ਪਹਿਲੀ ਵਾਰ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਕਿ ਜਿੱਥੇ ਚਰਚ ਸੀ ਉੱਥੇ ਹੁਣ ਮੰਦਿਰ ਬਣੇਗਾ। ਇਹ ਕੀ ਹੈ ਜੀ ਪੂਰੀ ਖਬਰ? ਇਹ ਇਹਦੇ ਨਾਲ ਹੀ ਜੁੜੀ ਹੈ ਮੱਧ ਪ੍ਰਦੇਸ਼ ਦੀ ਖਬਰ ਨਾਲ ਹੀ, ਕਿਉਂਕਿ ਜਿਹੜਾ ਇਹ ਰਾਜਸਥਾਨ ਦਾ ਇਹ ਇਲਾਕਾ ਹੈਗਾ ਇਹ ਵੀ ਮੱਧ ਪ੍ਰਦੇਸ਼ ਨਾਲ ਬਾਰਡਰ ਸਾਂਝਾ ਕਰਦਾ ਹੈਗਾ, ਤੇ ਇਹ ਵੀ ਜੀ। ਟ੍ਰਾਈਬਲ ਇਲਾਕਾ ਹੈ। ਇਹ ਹੈਗਾ ਡੂੰਗਰਪੁਰ ਬਾਸਵਾੜਾ ਵਾਲਾ ਇਲਾਕਾ। ਇੱਥੇ ਵੀ ਆਦੀਵਾਸੀ ਪਾਪੂਲੇਸ਼ਨ ਹੈਗੀ ਤੇ ਇਹਨਾਂ ਨੂੰ ਆਦੀਵਾਸੀ ਜ਼ਿਲ੍ਹੇ ਵੀ ਘੋਸ਼ਿਤ ਕੀਤਾ ਗਿਆ ਹੈਗਾ। ਤੇ ਇੱਥੇ ਜਿਹੜੇ ਕਈ ਆਦੀਵਾਸੀ ਸੀਗੇ 30 40 ਸਾਲ ਪਹਿਲਾਂ ਕ੍ਰਿਸਚਨ ਬਣ ਗਏ ਸੀਗੇ। ਇਹ ਉੱਥੋਂ ਦਾ ਹੀ ਮਾਮਲਾ ਹੈਗਾ, ਬਾਸਵਾੜਾ ਜ਼ਿਲ੍ਹੇ ਦਾ। ਤੇ ਉੱਥੇ ਇੱਕ ਪਿੰਡ ਬਣਿਆ ਸੀਗਾ 40 ਸਾਲ ਪਹਿਲਾਂ ਈਸਾਈ। ਉੱਥੇ ਹਿੰਦੂਤਵਾ ਦੇ ਲੋਕਾਂ ਨੇ ਜਾ ਕੇ ਰੋਲੇ ਪਾਏ ਤੇ ਉਹਨਾਂ ਨੂੰ ਦੁਬਾਰੇ ਤੋਂ ਕਹਿ ਰਹੇ ਕਿ ਤੁਸੀਂ ਹਿੰਦੂ ਬਣੋ। ਤੇ ਜਿੱਥੇ ਉਹਨਾਂ ਨੇ ਚਰਚ ਬਣਾ ਰੱਖਿਆ ਸੀਗਾ ਕਿ ਉੱਥੇ ਹੁਣ ਉਹ ਮੰਦਿਰ ਬਣਾਉਣ ਦੀ ਗੱਲ ਕਹਿ ਰਹੇ ਨੇ। ਜੈ ਸ਼੍ਰੀ ਰਾਮ ਵਗੈਰਾ ਉਹਨਾਂ ਦੇ ਚਰਚ ਤੇ ਲਿਖ ਦਿੱਤਾ ਹੈਗਾ, ਪੇਂਟ ਵਗੈਰਾ ਕਰ ਦਿੱਤਾ ਹੈਗਾ, ਤੇ ਕ੍ਰੋਸ ਵਗੈਰਾ ਤਾਰ ਕੇ ਉੱਥੇ ਰਾਮ ਦੀ ਮੂਰਤੀਆਂ ਰੱਖ ਦਿੱਤੀਆਂ ਨੇ। ਤੇ ਉਹ ਮੈਂ ਜੀ। ਉਹੀ ਕਹਿ ਰਿਹਾ ਕਿ ਇਹ ਜਿਹੜਾ ਬੇਸਿਕਲੀ ਨਾ ਜਿਹੜੀ ਪੂਰੀ ਬੈਲਟ ਹੈ, ਜਿਹੜੇ ਇਹਨਾਂ ਤੋਂ ਹਿੰਦੂਤਵਾ ਇਸ ਜਿਹੜੀ ਫੋਰਸਿਸ ਹੈਗੀਆਂ ਜਿੱਥੇ ਸਭ ਤੋਂ ਜ਼ਿਆਦਾ ਅੱਜ ਦੇ ਟਾਈਮ ਕੰਮ ਕਰਨਗੇ, ਉਹ ਸੈਂਟਰਲ ਇੰਡੀਆ ਦਾ ਉਹ ਇਲਾਕਾ ਹੈ ਜਿੱਥੇ ਸਭ ਤੋਂ ਜ਼ਿਆਦਾ ਆਦੀਵਾਸੀ ਨੇ। ਦੇਖੋ ਇਹਨਾਂ ਦਾ ਇੱਕ ਹਿੰਦੂਤਵਾ ਦਾ ਪ੍ਰੋਜੈਕਟ ਜਿਹੜਾ ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ 'ਚ ਉਹਨਾਂ ਇਲਾਕਿਆਂ 'ਚ ਪੂਰਾ ਹੋ ਚੁੱਕਿਆ ਹੈਗਾ ਜਿੱਥੇ ਨੋਨ ਟ੍ਰਾਈਬਲ ਪਾਪੂਲੇਸ਼ਨ ਹੈ, ਜਿੱਥੇ ਹਿੰਦੂ ਪਾਪੂਲੇਸ਼ਨ ਹੈਗੀ। ਉੱਥੇ ਕੰਪਲੀਟਲੀ ਕਮਿਊਨਲਾਈਜੇਸ਼ਨ ਕਰ ਚੁੱਕੇ ਨੇ, ਹਿੰਦੂਤਵਾ ਫੈਲਾ ਚੁੱਕੇ ਨੇ। ਪਰ ਜਿਹੜੀ ਉਹ ਬੈਲਟ ਇੱਕ ਪੂਰੀ ਪਤਲੀ ਜੀ ਇੱਕ ਬੈਲਟ ਜੀ ਬਚਦੀ ਸੀਗੀ ਜਿਹੜੀ ਰਾਜਸਥਾਨ ਤੋਂ ਸ਼ੁਰੂ ਹੋ ਕੇ ਗੁਜਰਾਤ, ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਮਹਾਰਾਸ਼ਟਰ ਤੱਕ ਜਿਹੜਾ ਇੱਕ ਪੂਰਾ ਜਾਂਦਾ ਸੀਗਾ। ਕਦੇ ਪ੍ਰਾਚੀਨ ਐਂਸ਼ੀਐਂਟ ਟਾਈਮ ਦੇ ਵਿੱਚ ਉਸ ਨੂੰ ਗੋਡਵਾਨਾ ਲੈਂਡ ਕਿਹਾ ਜਾਂਦਾ ਸੀਗਾ। ਉਸ 'ਚ ਆਪਾਂ ਨੂੰ ਪਤਾ ਹੈਗਾ ਕਿ ਜੰਗਲਾਤ ਹੈਗੇ ਆ ਜ਼ਿਆਦਾਤਰ ਤਾਂ, ਜਿਹੜੇ ਕਿ ਰਾਜਸਥਾਨ, ਮੱਧ ਪ੍ਰਦੇਸ਼, ਗੁਜਰਾਤ, ਛੱਤੀਸਗੜ੍ਹ, ਝਾਰਖੰਡ, ਮਹਾਰਾਸ਼ਟਰ ਤੱਕ, ਉੜੀਸਾ ਤੱਕ ਹੋ ਜਾਂਦਾ ਸੀਗਾ। ਪੂਰਾ ਜੰਗਲਾਤ ਹੈਗੀ ਆ। ਤੇ ਵਿੰਧਿਆ ਦੇ ਪਰਬਤ ਹੋ ਗਏ, ਇੱਧਰ ਅਰਾਵਲੀ ਵਾਲਾ ਪਾਸਾ ਹੋ ਗਿਆ, ਹੋਰ ਚੀਜ਼ਾਂ ਹੋ ਗਈਆਂ। ਮਤਲਬ ਉਹਦੇ 'ਚ ਬੜੇ ਪਠਾਰ ਨੇ, ਘਾਟ ਨੇ ਅੱਡ ਕਿਸਮ ਦੇ, ਤੇ ਜਿਓਗ੍ਰਾਫਿਕਲੀ ਅੱਡ ਸਿਚੁਏਸ਼ਨ ਹੈਗੀ ਆ, ਤੇ ਜੰਗਲਾਤ ਸਾਰਾ ਉੱਥੇ ਹੈਗਾ। ਉੱਥੇ ਕਿਤੇ ਨਾ ਕਿਤੇ ਬੀਜੇਪੀ ਹਜੇ ਤੱਕ ਐਂਟਰ ਨਹੀਂ ਕਰ ਪਾਈ ਸੀ ਆਦੀਵਾਸੀਆਂ ਦੇ ਵਿੱਚ, ਤੇ ਉਹਨਾਂ ਦੀ ਪਾਪੂਲੇਸ਼ਨ ਬਹੁਤ ਜ਼ਿਆਦਾ ਹੈਗੀ। ਤੇ ਹੁਣ ਬੀਜੇਪੀ ਨੂੰ ਲੱਗ ਰਿਹਾ ਹੈਗਾ ਕਿ ਜੇ ਉਹਨਾਂ ਨੂੰ ਸਾਊਥ ਇੰਡੀਆ 'ਚ ਐਂਟਰ ਕਰਨਾ ਹੈਗਾ ਤੇ ਫਿਰ ਇਸ ਪੱਟੀ, ਇਹ ਜੰਗਲਾਤ ਤੋਂ ਅੰਦਰੋਂ ਹੀ ਜਾ ਕੇ ਉਹ ਸਾਊਥ ਇੰਡੀਆ 'ਚ ਐਂਟਰ ਕਰ ਪਾਣਗੇ। ਇਸ ਕਰਕੇ ਉਹਨਾਂ ਦਾ ਸਾਊਥ ਇੰਡੀਆ ਵਾਲਾ ਪ੍ਰੋਜੈਕਟ ਤਾਂ ਨਾਲ ਦੀ ਨਾਲ ਚੱਲ ਹੀ ਰਿਹਾ। ਜਿਵੇਂ ਆਪਾਂ ਟਰਾਈ ਲੈਂਗੁਏਜ ਵਾਲਾ ਕਹਿ ਰਹੇ ਨੇ, ਉੱਥੇ ਜਿਸ ਹਿਸਾਬ ਦੇ ਉਹ ਕੋਸ਼ਿਸ਼ ਕਰ ਰਹੇ ਨੇ, ਉਹ ਇਸ ਜੰਗਲਾਂ ਦੇ ਇਹ ਜਿਹੜੇ ਜੰਗਲਾਤ ਵਾਲੇ ਜਿੰਨੇ ਵੀ ਆਦੀਵਾਸੀ ਹੈਗੇ ਇਹਨਾਂ ਨੂੰ ਇਹ ਹਿੰਦੂਤਵ ਵਾਲੇ ਫੋਲਡ 'ਚ ਲੈ ਕੇ ਆਉਣ ਵਾਸਤੇ ਹੀ ਇਹ ਸਾਰਾ ਕੁਝ ਕਰ ਰਹੇ ਨੇ। ਤੇ ਇਹ ਰਾਜਸਥਾਨ ਦੇ ਵਿੱਚ ਇਹ ਖਬਰ ਇਸੇ ਕਿਸਮ ਦੀ ਹੈ। ਤੁਹਾਨੂੰ ਹੁਣ ਇਸ ਕਿਸਮ ਦੀਆਂ ਖਬਰਾਂ ਬਹੁਤ ਸੁਣਾਈ ਦੇਣਗੀਆਂ ਸੈਂਟਰਲ ਇੰਡੀਆ ਤੋਂ, ਯਾਨੀ ਕਿ ਛੱਤੀਸਗੜ੍ਹ ਤੋਂ, ਝਾਰਖੰਡ ਤੋਂ, ਆਪਣੇ ਮੱਧ ਪ੍ਰਦੇਸ਼ ਤੋਂ, ਆਪਣੇ ਰਾਜਸਥਾਨ ਤੋਂ, ਗੁਜਰਾਤ ਤੋਂ, ਕਿ ਕਿਤੇ ਚਰਚ ਸੀਗਾ ਉੱਥੇ ਮੰਦਿਰ ਬਣਾਤਾ, ਆਦੀਵਾਸੀਆਂ ਦੇ ਮੰਦਿਰ
ਬਣਾਏ ਜਾਣਗੇ। ਇਸ ਕਿਸਮ ਦਾ ਇਹ ਹਿੰਦੂਤਵਾ ਦਾ ਨੈਕਸਟ ਪ੍ਰੋਜੈਕਟ ਹੈਗਾ ਉਸ ਪਾਸੇ। ਤੇ ਖਬਰ ਜੀ ਇਸ ਕਰਕੇ ਜ਼ਰੂਰੀ ਸੀ, ਇਸੇ ਕਰਕੇ ਆਪਾਂ ਅੱਜ ਬੁਲੇਟਿਨ ਚ ਲਈ ਹੈ ਕਿ ਉਹ ਕਿਸ ਕਿਸਮ ਨਾਲ ਜਿਹੜੇ ਇੰਡੀਆ ਦੇ ਆਦੀਵਾਸੀ ਨੇ ਉਹਨਾਂ ਨੂੰ ਕਿਵੇਂ ਬਨਵਾਸੀ ਬਣਾ ਕੇ ਹਿੰਦੂਤਵ ਵਾਲੇ ਫੋਲਡ ਚ ਲੈ ਕੇ ਆਣਾ ਚਾਹ ਰਹੇ ਨੇ, ਉਹਨਾਂ ਚੀਜ਼ਾਂ ਦੀ ਪੋਲ ਖੁੱਲਦੀ ਹੈਗੀਆਂ ਇਹ ਖਬਰਾਂ। ਜੀ ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸੇਵਾ ਮੁਕਤ ਹੋਣ ਤੋਂ ਬਾਅਦ ਮੁੜ ਤੋਂ ਦਰਬਾਰ ਸਾਹਿਬ ਪਹੁੰਚਦੇ ਨੇ ਤੇ ਉਹਨਾਂ ਨੇ ਕੀ ਕੁਝ ਖਾਸ ਆਖਿਆ ਹੈ ਜੀ ਅੱਜ? ਦੇਖੋ ਗਿਆਨੀ ਰਘਬੀਰ ਸਿੰਘ ਹੁਣੀ ਅੱਜ ਉਹਨਾਂ ਨੂੰ ਜਦੋਂ ਤੋਂ ਸੇਵਾ ਮੁਕਤ ਕੀਤਾ ਗਿਆ, ਪਹਿਲੀ ਵਾਰ ਅੱਜ ਉੱਥੇ ਪਹੁੰਚੇ ਸੀਗੇ ਤੇ ਉਹਨਾਂ ਨੇ ਪਹਿਲਾਂ ਮੱਥਾ ਵੀ ਟੇਕਿਆ, ਉਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਵੀ ਕੀਤੀ ਤੇ ਉਹਨਾਂ ਨੇ ਕਿਹਾ, ਉਹਨਾਂ ਨੇ ਬੇਸਿਕਲੀ ਜੇ ਮੈਂ ਉਹਨਾਂ ਦੀ ਸਾਰੀ ਸਟੇਟਮੈਂਟ ਮੈਂ ਸੁਣ ਰਿਹਾ ਸੀ ਉਹਦਾ ਜੇ ਕਰੈਕਸ ਕੱਢਣਾ ਹੋਵੇ ਤੇ ਉਹਨਾਂ ਨੇ ਇਸ ਸਾਰੇ ਘਟਨਾਕ੍ਰਮ ਨੂੰ ਕਿਤੇ ਨਾ ਕਿਤੇ ਗੁਰੂ ਦਾ ਹੁਕਮ ਮੰਨਿਆਗਾ ਤੇ ਕਿਹਾ ਹੈਗਾ ਕਿ ਇਹ ਗੁਰੂ ਦਾ ਹੁਕਮ ਸੀਗਾ ਤੇ ਇਹਨੂੰ ਅਸੀਂ ਇਹਨੂੰ ਮੈਂ ਗੁਰੂ ਦਾ ਹੁਕਮ ਮੰਨ ਕੇ ਹੀ ਅੱਗੇ ਤੇ ਮੈਂ ਤੁਰ ਰਿਹਾਗਾ, ਇਹ ਗੱਲ ਉਹਨਾਂ ਨੇ ਕਹੀ ਹੈਗੀ ਆ। ਤੇ ਉਹਨਾਂ ਨੇ ਕਿਹਾ ਕਿ ਜਦ ਤੱਕ ਮੇਰੇ ਸੇਵਾ ਲਿਖੀ ਹੋਈ ਸੀ ਉਦੋਂ ਤੱਕ ਮੈਂ ਸੇਵਾ ਕੀਤੀ ਹੈਗੀ ਆ, ਹੁਣ ਗੁਰੂ ਨੇ ਆਦੇਸ਼ ਦਿੱਤਾ ਹੈ ਮੈਨੂੰ ਤੇ ਉਹਦੇ ਤੇ ਮੈਂ ਪ੍ਰਸੰਨ ਤੇ ਸੰਤੁਸ਼ਟ ਹਾਂ, ਉਹਨਾਂ ਨੇ ਇਹ ਗੱਲ ਕਹੀ ਹੈ। ਤੇ ਇਸ ਤੋਂ ਇਲਾਵਾ ਉਹ ਆਪਾਂ ਨੂੰ ਪਤਾ ਹੈ ਕਿ ਜਿਹੜੇ ਦਰਬਾਰ ਸਾਹਿਬ ਦੇ ਉਹ ਹੈੱਡ ਗ੍ਰੰਥੀ ਵੀ ਹੈਗੇ ਆ, ਉਹਦੇ ਉਸ ਤੋਂ ਉਹ ਉੱਥੇ ਉਹ ਆਪਣੀ ਸੇਵਾ ਕੰਟੀਨਿਊ ਕਰਨਗੇ ਤੇ ਉਹ ਹੈੱਡ ਗ੍ਰੰਥੀ ਤਾਂ ਰਹਿਣਗੇ ਹੀ। ਬਾਕੀ SGPC ਦੀ ਜਿਹੜੀ ਇੰਟਰਮ ਕਮੇਟੀ ਸੀ ਉਹਦਾ ਇਹ ਫੈਸਲਾ ਸੀਗਾ ਤੇ ਆਪਾਂ ਜਦੋਂ ਉਹ ਸਾਰਾ ਦੇਖਿਆ ਵੀ ਸੀ, ਪ੍ਰੈਸ ਨੋਟ ਵੀ ਦੇਖਿਆ ਸੀ, ਟਵੀਟ ਵਗੈਰਾ ਵੀ ਦੇਖੇ ਸੀ ਤੇ ਆਪਾਂ ਨੂੰ ਵੀ ਬਹੁਤ ਅਜੀਬ ਲੱਗਿਆ ਸੀਗਾ ਕਿ ਕਿਸ ਕਿਸਮ ਨਾਲ ਜਿਹੜੀ ਹੈਗੀ SGPC ਦੀ ਜਿਹੜੀ ਇੰਟਰਮ ਕਮੇਟੀ ਆ ਉਹ ਕੰਮ ਕਰ ਰਹੀ ਹੈਗੀ ਆ, ਉਹ ਕਿਸ ਕਿਸਮ ਨਾਲ, ਕਿਉਂਕਿ ਆਪਾਂ ਨੂੰ ਪਤਾ ਪਹਿਲਾਂ ਗਿਆਨੀ ਗੁਰਪ੍ਰੀਤ ਸਿੰਘ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਉਹਨਾਂ ਦੇ ਉਹਦੇ ਤੋਂ ਉਤਾਰਿਆ ਗਿਆ ਸੀਗਾ ਤੇ ਹੁਣ ਆਪਾਂ ਦੇਖ ਰਹੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਉਹਨਾਂ ਦੇ ਉਹਦੇ ਤੋਂ ਹਟਾਇਆ ਗਿਆ ਹੈਗਾ। ਇਹ ਤੋਂ ਇਲਾਵਾ ਜਿਹੜੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਹੈਗੇ ਉਹਨਾਂ ਨੂੰ ਵੀ ਹਟਾਇਆ ਗਿਆ ਹੈਗਾ, ਉਹਨਾਂ ਦੇ ਪਦ ਤੋਂ ਉਹਨਾਂ ਨੂੰ ਲਾਇਆ ਗਿਆ ਹੈਗਾ। ਤੇ ਇਹ ਚੀਜ਼ਾਂ ਨੇ ਤੇ ਇਸ ਤੋਂ ਇਲਾਵਾ ਜਿਹੜੀ ਜ਼ਿੰਮੇਵਾਰੀ ਦਿੱਤੀ ਗਈ ਹੈਗੀ ਉਹ ਗਿਆਨੀ ਕੁਲਦੀਪ ਸਿੰਘ ਗੜਗੜ ਨੂੰ ਦਿੱਤੀ ਗਈ ਹੈਗੀ ਆ ਤੇ ਦੇਖਦੇ ਹਾਂ ਕਿ ਅੱਗੇ ਕੀ ਬਣਦਾ। ਕੁਲਦੀਪ ਸਿੰਘ ਜਿਹੜੇ ਗਿਆਨੀ ਜਥੇਦਾਰ ਕੁਲਦੀਪ ਸਿੰਘ ਜਿਹੜੇ ਗੜਗੜ ਹੈਗੇ ਆ ਉਹਨਾਂ ਨੂੰ ਮੰਨਿਆ ਜਾਂਦਾ ਵਾ ਕਿ ਉਹ ਖਾਸੇ ਨੇੜੇ ਨੇ, ਬਹੁਤ ਨਜ਼ਦੀਕੀ ਰਿਸ਼ਤਾ ਹੈਗਾ ਉਹਨਾਂ ਦਾ ਸੁਖਬੀਰ ਬਾਦਲ ਪਰਿਵਾਰ ਨਾਲ। ਤੇ ਦੇਖਦੇ ਹਾਂ ਕਿ ਉਹ ਉਹਨਾਂ ਦੇ ਐਕਸ਼ਨਸ ਤੋਂ ਪਤਾ ਲੱਗੂਗਾ। ਮੈਂ ਤਾਂ ਦੇਖੋ ਬੇਸਿਕਲੀ ਨਾ ਗੁਰਪ੍ਰੀਤ ਅੱਜ ਦੇ ਟਾਈਮ ਸੰਸਥਾਵਾਂ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ, ਖਾਸ ਕਰ ਸਿੱਖ ਸੰਸਥਾਵਾਂ ਦੇ ਵਿੱਚ, ਉਸ ਚ ਤਾਂ ਮੈਨੂੰ ਇਹ ਲੱਗ ਰਿਹਾ ਕਿ ਜਿਹੜੇ ਪੱਕੇ ਇਮਾਨ ਵਾਲੇ ਬੰਦੇ ਹੈਗੇ ਆ, ਪੱਕੀ ਸਿੱਖੀ ਵਾਲੇ ਬੰਦੇ ਹੈਗੇ ਆ, ਉਹ ਹੀ ਖੜ ਪਾਣਗੇ। ਬਾਕੀ ਤਾਂ ਸੰਸਥਾਵਾਂ ਤੇ ਜਿਹੜਾ ਕਬਜ਼ਾ ਹੈ ਉਹ ਆਪਾਂ ਨੂੰ ਪਤਾ ਹੀ ਹੈ। ਉਹ ਮੈਨੂੰ ਤਾਂ ਅੱਜ ਕੱਲ ਜਿਵੇਂ ਦਿੱਲੀ ਦੇ ਵਿੱਚ ਤਾਂ ਮੈਂ ਦੇਖਦਾ ਕਿ ਉੱਥੇ BJP RSS ਵਾਲਿਆਂ ਦਾ ਕਬਜ਼ਾ ਹੋ ਰੱਖਿਆ ਗਾ। ਪੰਜਾਬ 'ਚ ਆਪਾਂ ਨੂੰ ਪਤਾ ਹੀ ਬਾਦਲ ਪਰਿਵਾਰ ਦੇ ਹੱਥੋਂ ਸਿੱਖ ਸੰਸਥਾਵਾਂ ਨਿਕਲ ਰਹੀਆਂ ਸੀ, ਪਰ ਦੁਬਾਰਾ ਤੋਂ ਉਹਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਤੇ BJP RSS ਵੀ ਲੱਗੀ ਹੋਈ ਹੈ ਕਬਜ਼ਾ ਕਰਨ ਤੇ ਉਹ ਜਿਹੜਾ ਸਟਰਗਲ ਹੈ ਉਹ ਚੱਲ ਹੀ ਰਿਹਾ। ਪਰ ਮੈਨੂੰ ਲੱਗਦਾ ਕਿ ਬਹੁਤ ਟਫ ਅੱਗੇ ਟਾਈਮ ਹੋਣ ਜਾ ਰਿਹਾ ਕਿ ਕਿਸ ਕਿਸਮ ਨਾਲ ਚੀਜ਼ਾਂ ਹੋਣਗੀਆਂ। ਸਾਰੇ ਲੋਕ ਜਿਹੜਾ 2 ਦਸੰਬਰ ਨੂੰ ਉਹਨਾਂ ਨੇ ਫੈਸਲੇ ਲਏ ਸੀ ਉਸੇ ਵੱਲ ਸਾਰਾ ਕਰਕੇ ਕਹਿ ਰਹੇ ਨੇ ਕਿ ਗਿਆਨੀ ਜੋ ਜਥੇਦਾਰ ਸਾਹਿਬ ਹੈਗੇ ਆ ਗਿਆਨੀ ਰਘਬੀਰ ਸਿੰਘ, ਉਹਨਾਂ ਨੂੰ ਉਸੇ ਕਰਕੇ ਨਿਸ਼ਾਨਾ ਬਣਾਇਆ ਗਿਆ ਹੈਗਾ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਉਸੇ ਕਰਕੇ ਨਿਸ਼ਾਨਾ ਬਣਾਇਆ ਗਿਆ ਹੈਗਾ। ਤੇ ਸ਼੍ਰੋਮਣੀ ਅਕਾਲੀ ਦਲ ਇਹਦੇ ਤੇ ਦੂਰੀ ਬਣਾਏ ਹੋਏ, ਉਹਨਾਂ ਨੇ ਅੱਜ ਕੋਈ ਇਦਾਂ ਦਾ ਕੋਈ ਰਿਐਕਸ਼ਨ ਦਿੱਤੀ ਨਹੀਂ ਹੈ। ਤੇ ਹੁਣ ਦੇਖਦੇ ਆ, ਹਾਲਾਂਕਿ ਉਹਨਾਂ ਨੇ ਜਿਹੜੇ 2 ਦਸੰਬਰ ਨੂੰ ਫੈਸਲੇ ਸੁਣਾਏ ਸੀ ਉਹਨਾਂ ਤੇ ਵੀ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਮਤਲਬ ਉਹਨੂੰ ਅੱਗੇ ਨਹੀਂ ਪੂਰਿਆ ਤੇ ਜੀ ਉਹ ਵੀ ਜੀ ਇੱਕ ਵੱਡਾ ਉਹ ਹੈਗਾ। ਤੇ ਜਿਹੜੀ ਇੰਟਰਿਮ ਕਮੇਟੀ ਹੈ ਉਹਦੇ ਬਾਰੇ ਮੈਨੂੰ ਲੱਗਦਾ ਕਿ ਇੱਕ ਅੱਡ ਤੋਂ ਗੱਲ ਹੋਣੀ ਚਾਹੀਦੀ ਕਿ ਇੰਟਰਿਮ ਕਮੇਟੀ ਚ ਚੱਲ ਕੀ ਰਿਹਾ, ਕੌਣ ਲੋਕ ਨੇ, ਕਿਵੇਂ ਚੀਜ਼ਾਂ ਵਾਪਰ ਰਹੀਆਂ ਨੇ, ਉਹਦੇ ਬਾਰੇ ਮੈਨੂੰ ਲੱਗਦਾ ਕਿ ਅੱਡ ਤੋਂ ਗੱਲ ਹੋਣੀ ਚਾਹੀਦੀ। ਉਹ ਥੋੜਾ ਹਜੇ ਸੂਚਨਾਵਾਂ ਦੀ ਘਾਟ ਹੈਗੀ ਆ। ਮੈਂ ਹਾਲਾਂਕਿ ਲਗਾਤਾਰ ਇਹਨਾਂ ਖਬਰਾਂ ਨੂੰ ਫੋਲੋ ਕਰ ਰਿਹਾਗਾ, ਜਿੰਨੀ ਮੈਨੂੰ ਖਬਰ ਮਿਲ ਰਹੀ ਹੈ ਉਹ ਮੈਂ ਕੋਸ਼ਿਸ਼ ਕਰ ਰਿਹਾਗਾ ਜੁਟਾਉਣ ਦੀ। ਪਰ ਮੈਨੂੰ ਲੱਗਦਾ ਕਿ ਇੱਕ ਸਮਾਂ ਆਪਾਂ ਨੂੰ ਵੀ ਚਾਹੀਦਾ, ਹਫ਼ਤਾ 10 ਦਿਨ ਬਾਅਦ ਇਸ ਤੇ ਆਪਣੇ ਕੋਲ ਵੀ ਇੱਕ ਫੁੱਲ ਵਰਜਨ ਹੋਊਗਾ, ਇੱਕ ਸਹੀ ਗੱਲ ਬਾਹਰ ਆਪਣੇ ਕੋਲ ਤੱਕ ਵੀ ਆ ਪਾਊਗੀ। ਫਿਰ ਉਦੋਂ ਜ਼ਰੂਰ ਆਪਾਂ ਇਸ ਬਾਰੇ ਗੱਲ ਕਰਾਂਗੇ ਕਿ ਜਿਹੜਾ ਇੰਟਰਿਮ ਕਮੇਟੀਆਂ 'ਚ ਚੱਲਿਆ ਤੇ ਇਹ ਸਾਰਾ ਚੱਕਰ ਕੀ ਸੀਗਾ ਤੇ ਕਿਹੜੇ ਬੰਦਿਆਂ ਨੇ ਰੋਲ ਪਲੇ ਕੀਤਾ, ਉਹਦੇ ਬਾਰੇ ਆਪਾਂ ਸਪਸ਼ਟ ਅੱਗੇ ਆਉਣ ਵਾਲੇ ਦਿਨਾਂ 'ਚ ਜ਼ਰੂਰ ਗੱਲ ਕਰਾਂਗੇ।
ਇੰਟਰਮ ਕਮੇਟੀ ਤਾਂ ਬਿਨਾਂ ਪ੍ਰਧਾਨ ਦੇ ਹੀ ਕੰਮ ਕਰੀ ਜਾਂਦੀ ਹੈ, ਆਪੇ ਹੀ ਫੈਸਲੇ ਲਏ ਜਾਂਦੇ ਨੇ, ਕਿਉਂਕਿ ਪ੍ਰਧਾਨ ਸਾਹਿਬ ਤਾਂ ਅਸਤੀਫਾ ਦੇ ਚੁੱਕੇ ਨੇ। ਉਸ ਤੋਂ ਬਾਅਦ ਕਿਹਨੇ ਪ੍ਰਧਾਨ ਬਣਨਾ ਹੈ, ਹਲੇ ਤੱਕ ਕਨਸੋਹਾਂ ਤਾਂ ਜ਼ਰੂਰ ਆ ਰਹੀਆਂ ਨੇ, ਪਰ ਹਲੇ ਕਿਹਨੂੰ ਬਣਾਉਣਾ ਹੈ ਇਹ ਸਾਫ਼ ਨਹੀਂ ਕੀਤਾ ਗਿਆ। ਖਾਸ ਤੌਰ ਤੇ ਜਿੱਥੋਂ ਇੱਥੇ ਮੋਹਰ ਲੱਗਣੀ ਹੈ, ਤੇ ਨਾਲ ਦੀ ਨਾਲ ਜਥੇਦਾਰ ਸਾਹਿਬ ਨੂੰ ਜਦੋਂ ਸੇਵਾ ਮੁਕਤ ਕੀਤਾ ਜਾਂਦਾ ਹੈ ਤਾਂ ਦੋਸ਼ ਵੀ ਬਹੁਤ ਇਹੋ ਜਿਹੇ ਲਾਏ ਜਾਂਦੇ ਨੇ ਜਿਹੜੇ ਕਿ ਨਿਰ ਆਧਾਰ ਲੱਗਦੇ ਨੇ, ਜਿਨ੍ਹਾਂ ਦਾ ਕੋਈ ਬਹੁਤਾ ਆਧਾਰ ਨਹੀਂ ਨਜ਼ਰ ਆਉਂਦਾ। ਨਾਲ ਗਿਆਨੀ ਸੁਲਤਾਨ ਸਿੰਘ ਹੁਣੀ ਜਿਹੜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ, ਉਹਨਾਂ ਦਾ ਤਾਂ ਬਿਨਾਂ ਕੁਝ ਦੱਸਿਆ ਹੀ ਉਹਨਾਂ ਨੂੰ ਪਾਸੇ ਕਰ ਦਿੱਤਾ ਜਾਂਦਾ ਹੈ। ਸੋ ਹੁਣ ਵੇਖਦੇ ਹਾਂ ਬਣਦਾ ਕੀ ਹੈ, ਕਿਉਂਕਿ ਸਿੱਖ ਸੰਗਤ ਇਸ ਨੂੰ ਬਹੁਤ ਗੌਰ ਦੇ ਨਾਲ ਦੇਖ ਤਾਂ ਰਹੀ ਹੈ, ਪਰ ਰਿਐਕਟ ਨਹੀਂ ਇੰਨਾ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਕਿ ਜੋ ਕੁਝ ਘਾਣ ਬਾਦਲ ਪਰਿਵਾਰ ਵੱਡੇ ਪੱਧਰ ਤੇ ਕਰ ਰਿਹਾ ਹੈ ਉਹਨੂੰ ਨੱਥ ਪੈਣੀ ਚਾਹੀਦੀ ਹੈ, ਉਹਨੂੰ ਰੋਕਣਾ ਚਾਹੀਦਾ ਹੈ। ਕਿ ਇਸ ਕਿਸਮ ਨਾਲ ਜਦੋਂ ਇਤਿਹਾਸ 'ਚ ਲਿਖਿਆ ਜਾਊਗਾ ਕਿ ਬਾਦਲ ਪਰਿਵਾਰ ਕੀ ਕੁਝ ਕਰਦਾ ਰਿਹਾ ਹੈ, ਤਾਂ ਬਹੁਤ ਸਾਰੀਆਂ ਉਂਗਲਾਂ ਉਹਨਾਂ ਲੋਕਾਂ ਤੇ ਵੀ ਉੱਠਣਗੀਆਂ ਜਿਨ੍ਹਾਂ ਦੇ ਕੋਲ ਜ਼ਿੰਮੇਵਾਰੀ ਸੀ, ਜਿਹੜੇ ਇਸ ਨੂੰ ਤਬਦੀਲ ਕਰ ਸਕਦੇ ਸੀ, ਇਤਿਹਾਸ 'ਚ ਆਪਣਾ ਕੋਈ ਰੋਲ ਅਦਾ ਕਰ ਸਕਦੇ ਸੀ। ਅਗਲੀ ਖਬਰ ਦੇ ਵੱਲ ਜੇਕਰ ਚੱਲੀਏ, ਦੁਨੀਆ ਭਰ 'ਚ ਅੱਜ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਅਸੀਂ ਆਪਣੇ ਦੇਸ਼ ਦੇ ਵਿੱਚ ਹੀ ਜੇਕਰ ਮਹਿਲਾਵਾਂ ਦੀ ਹਾਲਤ ਦੀ ਗੱਲ ਕਰ ਲਈਏ ਤਾਂ ਸਾਰੇ ਜਾਣਦੇ ਨੇ ਕਿ ਕਿਹੋ ਜਿਹੀ ਹੈ। ਸੋ ਤੁਸੀਂ ਕੀ ਕਹਿਣਾ ਚਾਹੋਗੇ ਕਿ ਅੱਜ ਜਿਹੜਾ ਮਹਿਲਾ ਦਿਹਾੜਾ ਮਨਾਇਆ ਜਾ ਰਿਹਾ ਹੈ, ਵਿਮਨਸ ਡੇ ਮਨਾਇਆ ਜਾ ਰਿਹਾ ਹੈ, ਕੀ ਇਸ ਸੰਦਰਭ ਦੇ ਵਿੱਚ ਅਸੀਂ ਹੱਕਦਾਰ ਹੈਗੇ ਆ ਭਾਰਤ 'ਚ ਘੱਟੋ ਘੱਟ ਵਿਮਨਸ ਡੇ ਮਨਾਉਣ ਦੇ? ਦੇਖੋ, ਮਹਿਲਾਵਾਂ ਦਾ ਅੰਦੋਲਨ ਰਿਹਾ ਹੈਗਾ ਪੂਰੀ ਦੁਨੀਆ ਭਰ ਦੇ ਵਿੱਚ, ਉਹਦੇ ਕਰਕੇ ਹੀ ਆਪਾਂ ਨੂੰ ਪਤਾ ਹੈ ਕਿ ਵਿਮਨਸ ਡੇ ਮਨਾਇਆ ਜਾਂਦਾ ਹੈਗਾ। ਤੇ 8 ਮਾਰਚ ਚੁਣਿਆ ਗਿਆ ਸੀਗਾ ਤੇ ਅਮਰੀਕਾ ਤੋਂ ਇੱਕ ਵੱਡਾ ਮੂਵਮੈਂਟ ਆਪਾਂ ਨੂੰ ਪਤਾ ਹੈ ਕਿ ਚੱਲਿਆਗਾ 20th ਸੈਂਚੁਰੀ ਦੀ ਸਟਾਰਟਿੰਗ 'ਚ ਹੀ ਪੂਰੇ ਦੁਨੀਆ ਭਰ 'ਚ ਹੀ ਚੱਲਿਆ ਸੀਗਾ। ਪਰ ਮੇਨਲੀ ਜੇ ਆਪਾਂ ਗੱਲ ਕਰੀਏ ਯੂਰੋਪੀਅਨ ਸੁਸਾਇਟੀ ਅਤੇ ਜਿਹੜਾ ਅਮਰੀਕਾ ਸੀਗਾ, ਉੱਥੋਂ ਇਹ ਚੀਜ਼ਾਂ ਬਹੁਤ ਸਾਰੀਆਂ ਹੋਈਆਂ। ਹਾਲਾਂਕਿ ਬਹੁਤ ਅੱਡ-ਅੱਡ ਕਿਸਮ ਦੇ ਅੰਦੋਲਨ ਰਹੇ, ਅੱਡ-ਅੱਡ ਕਿਸਮ ਦੀ ਸਮਝਦਾਰੀਆਂ ਰਹੀਆਂ ਹੈਗੀਆਂ। ਮੇਨਲੀ ਇਹ ਮੰਨਿਆ ਜਾਂਦਾ ਹੈਗਾ ਕਿ ਜਿਹੜਾ ਪੂਰੀ ਦੁਨੀਆ ਭਰ ਦੇ ਵਿੱਚ 2 ਕਿਸਮ ਦੇ ਮਹਿਲਾ ਅੰਦੋਲਨ ਰਹੇ ਨੇ ਤੇ ਦੋਵਾਂ ਦੀ ਆਪਾਂ ਗੱਲ ਕਰ ਲੈਂਦੇ ਹਾਂ ਅੱਜ। ਇੰਡੀਆ ਦੇ ਵਿੱਚ ਵੀ ਜਿਹੜਾ ਮਹਿਲਾਵਾਂ ਦਾ ਮੂਵਮੈਂਟ ਹੈ ਉਹ ਆਜ਼ਾਦੀ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀਗਾ। ਆਪਾਂ ਅੱਡ-ਅੱਡ ਕਿਰਦਾਰ ਦੇਖਦੇ ਹਾਂ, ਅੱਡ-ਅੱਡ ਕਿਸਮ ਦੀ ਵਿਆਖਿਆਵਾਂ ਵੀ ਦੇਖਦੇ ਹੈਗੇ ਹਾਂ। ਸਿੱਖ ਹਿਸਟਰੀ ਦੇ ਵਿੱਚ ਵੀ ਬਹੁਤ ਸਾਰੀ ਮਹਿਲਾਵਾਂ ਨੇ ਜਿਨ੍ਹਾਂ ਨੇ ਬਹੁਤ ਚੰਗੇ ਰੋਲ ਅਦਾ ਕੀਤੇ ਹੈਗੇ ਆ ਤੇ ਬਹੁਤ ਮਤਲਬ ਆਪਾਂ ਕਹੀਏ ਕਿ ਸੁਸਾਇਟੀ ਜਿਹਦੇ 'ਚ ਇਕੁਐਲਿਟੀ ਵਾਲੀ ਗੱਲ ਹੋਵੇ ਜਾਂ ਫਿਰ ਜਸਟਿਸ ਵਾਸਤੇ ਲੜਨ ਵਾਲੀ ਗੱਲ ਹੋਵੇ, ਇਸ ਕਿਸਮ ਦੇ, ਜਾਂ ਫਿਰ ਸਮਤਾਮੂਲਕ ਸਮਾਜ ਦੀ ਗੱਲ ਹੋਵੇ, ਇਹ ਸਾਰੀਆਂ ਚੀਜ਼ਾਂ ਦੀ ਜਿਹੜੀ ਦੇ ਵਾਸਤੇ ਕਿਤੇ ਨਾ ਕਿਤੇ ਮਹਿਲਾਵਾਂ ਨੇ ਇੰਡੀਆ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਹੈਗਾ ਹਿਸਟਰੀ ਦੇ ਵਿੱਚ, ਜਿਹਦੇ 'ਚ ਫਾਤਿਮਾ ਸ਼ੇਖ ਤੋਂ ਲੈ ਕੇ ਆਪਾਂ ਜੋਤੀਬਾ ਫੂਲੇ ਤੱਕ, ਆਪਾਂ ਸਾਵਿਤਰੀ ਬਾਈ ਫੂਲੇ ਤੱਕ ਆਪਾਂ ਗੱਲ ਕਰਦੇ ਹੈਗੇ ਆ। ਹੋਰ ਵੀ ਮਹਿਲਾਵਾਂ ਨੇ ਪੰਜਾਬ ਦੀ ਸਿੱਖ ਹਿਸਟਰੀ ਦੇ ਵਿੱਚ ਵੀ ਬਹੁਤ ਸਾਰੀਆਂ ਮਹਿਲਾਵਾਂ ਨੇ ਤੇ ਇਹ ਤਾਂ ਚੀਜ਼ਾਂ ਦੀ ਇੱਕ ਕੰਟੀਨਿਊਟੀ ਤਾਂ ਹੈਗੀ ਆ। ਤੇ ਇਹ ਨਹੀਂ ਕਿ ਆਪਾਂ ਮਨਾਈਏ ਨਾ, ਤਾਂ ਉਹ ਤਾਂ ਸਾਰੇ ਦੁਨੀਆ ਭਰ ਦੇ ਵਿੱਚ ਹੀ ਮਨਾਇਆ ਜਾਂਦਾ ਹੈਗਾ। ਤੇ ਜਿਹੜੀਆਂ 2 ਸਮਝਾਂ ਬਾਰੇ ਆਪਾਂ ਗੱਲ ਕਰ ਰਹੇ ਹਾਂ, ਉਹਦੇ 'ਚ ਇੱਕ ਸਮਝ ਤਾਂ ਮਹਿਲਾ ਅੰਦੋਲਨਾਂ ਦੀ ਇਹ ਰਹੀ ਹੈ ਜਿਹਦੇ 'ਚ ਏਦਾਂ ਦੀਆਂ ਮਹਿਲਾਵਾਂ ਰਹੀਆਂ ਨੇ ਜਿਹੜੇ ਕਿਸੇ ਵੀ ਪੋਲੀਟੀਕਲ ਥੋਟ ਨਾਲ ਨਹੀਂ ਜੁੜੀ ਹੋਈਆਂ ਸੀ, ਜਿਹੜੇ ਕਿ ਜ਼ਿਆਦਾਤਰ ਆਪਣੇ ਇੰਡੀਵਿਜੂਅਲ ਤੌਰ ਤੇ ਹੀ ਸ਼ਾਮਲ ਹੋਈਆਂ, ਵਰਕਿੰਗ ਕਲਾਸ ਸੀਗੀਆਂ, ਉਹ ਕਿਤੇ ਨਾ ਕਿਤੇ ਨੌਕਰੀਆਂ ਕਰਦੀਆਂ ਸੀਗੀਆਂ। ਉਹਨਾਂ ਦੀ ਜ਼ਿਆਦਾ ਜਿਹੜਾ ਉਹ ਪੋਲੀਟੀਕਲ ਸਵਾਲ ਰਿਹਾ ਮਹਿਲਾਵਾਂ ਦੇ ਅੰਦੋਲਨ 'ਚ, ਉਹ ਪਰਸਨਲ ਲਿਬਰਟੀ ਦਾ ਰਿਹਾ ਕਿ ਸਾਨੂੰ ਆਹ ਕਰਨ ਦਿੱਤਾ ਜਾਵੇ, ਸਾਨੂੰ ਕੁਛ ਵੀ ਪਹਿਨਣ ਦਿੱਤਾ ਜਾਵੇ, ਕੁਛ ਵੀ ਖਾਣ ਦਿੱਤਾ ਜਾਵੇ, ਅਸੀਂ ਕੁਛ ਵੀ ਕਰ ਸਕਦੇ ਹੈਗੇ ਆ। ਤੇ ਇਸ ਕਿਸਮ ਦਾ ਸਾਰਾ ਰਿਹਾ। ਪਰ ਉਸ ਸਾਰੇ ਜਿਹੜਾ ਇੰਡੀਵਿਜੂਅਲ ਕਿਸਮ ਦਾ ਮਹਿਲਾ ਅੰਦੋਲਨ ਸੀਗਾ ਜਿਹਦੇ 'ਚ ਮਤਲਬ ਕੋਈ ਜਥੇਬੰਦਕ ਜਾਂ ਪੋਲੀਟੀਕਲ ਢਾਂਚਾ ਨਹੀਂ ਸੀਗਾ, ਉਹ ਕਿਤੇ ਨਾ ਕਿਤੇ ਉਹਦੇ 'ਚ ਪਰਸਨਲ ਲਿਬਰਟੀ ਦੇ ਸਵਾਲ ਵੱਡੇ ਕੀਤੇ ਗਏ। ਸੁਸਾਇਟੀ ਦੇ ਓਵਰਆਲ ਜਿਹੜੇ ਸਵਾਲ ਸੀਗੇ ਉਹਨਾਂ ਤੇ ਗੱਲ ਨਹੀਂ ਹੋਈ ਤੇ ਉਹਨੂੰ ਕਿਤੇ ਨਾ ਕਿਤੇ ਜਿਹੜਾ ਕੈਪੀਟਲਿਜ਼ਮ ਸੀਗਾ ਉਹਨੇ ਕੋਪਟ ਕਰ ਲਿਆ ਤੇ ਮਾਰਕੀਟ ਨਾਲ ਕਿਤੇ ਨਾ ਕਿਤੇ ਉਹ ਵੱਧਦਾ ਹੈ। ਦੂਜਾ ਕਿਸਮ ਦਾ ਜਿਹੜਾ ਮਹਿਲਾ ਅੰਦੋਲਨ ਰਿਹਾ ਹੈਗਾ ਉਹ ਪੋਲੀਟੀਕਲ ਥੋਟਸ ਨਾਲ ਚੱਲਦਾ ਰਿਹਾ ਹੈਗਾ, ਜਿਵੇਂ ਅੱਡ-ਅੱਡ ਕਿਸਮ ਦੀਆਂ ਧਾਰਾਵਾਂ ਹੈਗੀਆਂ ਪੋਲੀਟੀਕਲ ਥੋਟਸ ਤੇ, ਉਹਨਾਂ ਨਾਲ ਅੱਗੇ ਵੱਧਦਾ ਰਿਹਾ ਹੈਗਾ। ਉਹਦੇ 'ਚ ਜਿਹੜੀ ਸਮਝਦਾਰੀ ਹੈਗੀ ਆ ਪੋਲੀਟੀਕਲ ਥੋਟ ਨਾਲ, ਜਿਹੜੀ ਮਹਿਲਾ ਅੰਦੋਲਨ ਰਹੇ ਉਹਨਾਂ ਦੀ ਸਮਝਦਾਰੀ ਇਹ ਰਹੀ ਕਿ ਬੇਸਿਕਲੀ ਮਹਿਲਾਵਾਂ ਸਮਾਜ ਤੋਂ ਅੱਡ ਨਹੀਂ ਹੈਗੀਆਂ ਤੇ ਉਹਨਾਂ ਨੇ ਸਮਾਜ 'ਚ ਜੋ ਕੁਝ ਵੀ ਵਾਪਰਿਆ ਉਹਦੇ ਤੇ ਮਹਿਲਾਵਾਂ ਦੀ ਹਿੱਸੇਦਾਰੀ ਇੱਕ ਵੱਡੇ ਪੱਧਰ ਤੇ ਹੋਣੀ ਚਾਹੀਦੀ ਤੇ ਉਹ ਜਿਹੜੀ ਆਪਣੀ ਆਜ਼ਾਦੀ ਦੇਖਦੀਆਂ ਸੀਗੀਆਂ ਉਹ ਵੀ ਉਸੇ ਫੋਲਡ 'ਚ ਦੇਖਦੀਆਂ ਚ ਜੋ ਕੁਝ ਚੱਲ ਰਿਹਾ ਹੈਗਾ ਉਹਦੇ ਅਕੋਰਡਿੰਗ ਹੀ ਉਹ ਆਪਣੀ ਕਿਤੇ ਨਾ ਕਿਤੇ ਅੰਦੋਲਨ ਹੋ ਗਿਆ, ਮੰਨ ਲਓ ਕਿਸਾਨ ਅੰਦੋਲਨ ਹੋ ਗਿਆ, ਮਜ਼ਦੂਰ ਅੰਦੋਲਨ ਹੋ ਗਿਆ, ਕਰਮਚਾਰੀਆਂ ਦਾ ਜਿੰਨੇ ਵੀ ਅੰਦੋਲਨ ਹੋ ਗਏ, ਉਹਨਾਂ 'ਚ ਵੀ ਉਹ ਪਾਰਟਿਸਿਪੇਟ ਕਰਦੀਆਂ ਸੀਗੀਆਂ ਤੇ ਕਹਿੰਦੀਆਂ ਸੀਗੀਆਂ ਇਹ ਸੁਸਾਇਟੀ ਦੇ ਲਾਰਜਰ ਸਵਾਲ ਨੇ
ਤੇ ਇਹਨਾਂ ਨਾਲ ਇਹਨਾਂ ਨੂੰ ਸੋਲਵ ਕਰਦੇ ਕਰਦੇ ਅਸੀਂ ਆਪਣੇ ਹੱਕ ਵੀ ਮੰਗਾਂਗੇ, ਜਿਹੜੇ ਮਹਿਲਾਵਾਂ ਦੇ ਜਿਹੜੇ ਹੱਕ ਮਾਰੇ ਜਾਂਦੇ ਨੇ ਉਹਨਾਂ ਦੀ ਵੀ ਗੱਲ ਕਰਾਂਗੇ। ਤੇ ਇਹ ਦੋ ਧਾਰਾਵਾਂ ਰਹੀਆਂ ਨੇ। ਤੇ ਆਪਾਂ ਇਹ ਜਿਹੜਾ ਇਸ ਕਿਸਮ ਦੇ ਜਿਹੜੇ ਮਹਿਲਾਵਾਂ ਸੀਗੀਆਂ ਉਹ ਜ਼ਿਆਦਾਤਰ ਅੰਦੋਲਨਾਂ ਤੋਂ ਪ੍ਰੇਰਿਤ ਰਹੀਆਂ ਨੇ। ਸਿੱਖ ਸੰਘਰਸ਼ ਤੁਸੀਂ ਜਿੰਨੇ ਵੀ ਮਹਿਲਾਵਾਂ ਦੇਖੋਗੇ ਉਹ ਦੂਜੇ ਕਿਸਮ ਦਾ ਜਿਹੜਾ ਮਹਿਲਾ ਅੰਦੋਲਨ ਰਿਹਾ ਗਾ ਉਸੇ ਨਾਲ ਹੀ ਵਾਰਾ ਖਾਂਦੀਆਂ ਰਹੀਆਂ ਨੇ, ਮਤਲਬ ਮੇਲ ਖਾਂਦੀਆਂ ਰਹੀਆਂ ਨੇ। ਜੇ ਆਪਾਂ ਕਹੀਏ ਕਿ ਸਿੱਖ ਜਿਹੜਾ ਮੂਵਮੈਂਟ ਰਿਹਾ ਹੈ, ਸਿੱਖ ਜੇ ਆਪਾਂ ਉਹ ਦੇਖੀਏ ਉਹਦੇ ਚ ਪਰਸਨਲ ਲਿਬਰਟੀ ਦੇ ਮਹਿਲਾਵਾਂ ਨੇ ਕਦੇ ਵੀ ਸਵਾਲ ਬਹੁਤ ਜ਼ਿਆਦਾ ਵੱਡੇ ਨਹੀਂ ਕੀਤੇ, ਨਾ ਉਹਨੂੰ ਮਾਰਕੀਟ ਡਰਿਵਨ ਬਣਾਇਆ ਕਿ ਜਿਵੇਂ ਕੈਪੀਟਲਿਜ਼ਮ ਕਰਦਾਗਾ ਕਿ ਤੁਸੀਂ ਆਹ ਪ੍ਰੋਡਕਟ ਲਾਓ ਜਾਂ ਸਿਗਰਟ ਪੀਓ, ਮਹਿਲਾਵਾਂ ਦੀ ਆਜ਼ਾਦੀ ਵਾਸਤੇ ਮਹਿਲਾਵਾਂ ਨੂੰ ਦਾਰੂ ਪੀਣੀ ਚਾਹੀਦੀ, ਮਹਿਲਾਵਾਂ ਨੂੰ ਇਸ ਕਿਸਮ ਦੇ ਕੱਪੜੇ ਪਾਉਣੇ ਚਾਹੀਦੇ। ਇਹ ਸਵਾਲ ਕਦੇ ਵੀ ਸਿੱਖ ਮੂਵਮੈਂਟ 'ਚ ਵੱਡੇ ਨਹੀਂ ਕੀਤੇ ਮਹਿਲਾਵਾਂ ਨੇ। ਤੇ ਉਹਨਾਂ ਨੇ ਸਿੱਖ ਮੂਵਮੈਂਟ 'ਚ ਜਿਹੜੇ ਮਹਿਲਾ ਅੰਦੋਲਨ ਰਹੇ ਉਹਨਾਂ ਦੇ ਜਿਹੜੇ ਲਾਰਜਰ ਸੁਸਾਇਟੀ ਦੇ ਸਵਾਲ ਸੀਗੇ ਉਹਨਾਂ ਨਾਲ ਹੀ ਉਹਨਾਂ ਨੇ ਰਾਬਤਾ ਰੱਖਿਆ, ਜਿਹਦੇ 'ਚ ਆਪਾਂ ਨੂੰ ਪਤਾ ਹੈਗਾ ਕਿ ਨੈਸ਼ਨਲਿਟੀ ਦਾ ਕੁਐਸਚਨ ਰਿਹਾ ਹੋਵੇ ਕਦੇ, ਜਾਂ ਫਿਰ ਹਿਊਮਨ ਰਾਈਟ ਦੇ ਕੁਐਸਚਨ ਰਹੇ ਹੋਣ, ਫੈਡਰਲਿਜ਼ਮ ਦੇ ਕੁਐਸਚਨ ਰਹੇ ਹੋਣ, ਜਾਂ ਪਾਣੀਆਂ ਦੇ ਮੁੱਦੇ ਰਹੇ ਹੋਣ। ਹੁਣ ਜੇ ਮੈਂ ਗੱਲ ਕਰਾਂ ਇਸ ਟਾਈਮ ਪੰਜਾਬ ਦੇ ਵਿੱਚ ਜਿਹੜਾ ਪਾਣੀਆਂ ਦਾ ਮੁੱਦਾ ਹੈਗਾ ਜਾਂ এনवायरमेंटਲ ਜਿਹੜੇ ਇਸ਼ੂਜ਼ ਨੇ ਉਹਨਾਂ ਤੇ ਸਭ ਤੋਂ ਜ਼ਿਆਦਾ ਪੰਜਾਬ ਦੀ ਮਹਿਲਾਵਾਂ ਵੋਕਲ ਨੇ। ਤੇ ਤੁਸੀਂ ਆਪਾਂ ਅੱਜ ਕੱਲ ਦੇਖ ਵੀ ਰਹੇ ਹਾਂ ਲੁਧਿਆਣਾ ਇਲਾਕੇ 'ਚ ਜਿਹੜਾ ਜੋ ਕੁਝ ਚੱਲ ਰਿਹਾ, ਦਰਿਆਵਾਂ ਨੂੰ ਬਚਾਉਣ ਬਾਰੇ ਜਿਹੜੇ ਇੱਕ ਪਪੂਲਰ ਵੌਇਸ ਆ ਰਹੀ ਉਹ ਮਹਿਲਾਵਾਂ ਦੀ ਆ ਰਹੀ ਹੈ। ਮੈਂ ਤਾਂ ਅੱਜ ਸਾਰਾ ਦੇਖ ਰਿਹਾ ਸੀਗਾ, ਕਈ ਪੱਤਰਕਾਰਾਂ ਨੇ ਉਹਨਾਂ ਦੀ ਪ੍ਰੋਫਾਈਲਿੰਗ ਵੀ ਕੀਤੀ। ਮੈਂ ਸੋਚ ਰਿਹਾ ਸੀਗਾ ਕਿ ਸਾਰੀ ਮਹਿਲਾਵਾਂ ਦੇ ਮੈਂ ਵੀ ਉਹਨਾਂ ਤੇ ਕੁਝ ਲਿਖਾਂ। ਤੇ ਇਸ ਕਿਸਮ ਦਾ ਸਿੱਖ ਹਿਸਟਰੀ ਜਾਂ ਪੰਜਾਬ ਦੀ ਹਿਸਟਰੀ 'ਚ ਇਸ ਕਿਸਮ ਦਾ ਮਹਿਲਾ ਅੰਦੋਲਨ ਰਿਹਾ ਗਾ। ਮੇਰੀ ਵੀ ਜਿਹੜੀ ਸਹਿਮਤੀ ਹੈਗੀ ਉਹ ਇਸੇ ਕਿਸਮ ਦੇ ਮਹਿਲਾਵਾਂ ਨਾਲ ਰਹੀ ਹੈਗੀ ਆ। ਉਹ ਕਦੇ ਵੀ ਮਰਦ ਨੂੰ ਆਪਣਾ ਦੁਸ਼ਮਣ ਨਹੀਂ ਮੰਨਦੇ। ਇਸ ਕਿਸਮ ਦੇ ਜਿਹੜੇ ਮਹਿਲਾ ਅੰਦੋਲਨ ਵਾਲੇ ਲੋਕ ਮਹਿਲਾਵਾਂ ਹੁੰਦੀਆਂ ਨੇ ਉਹ ਕਦੇ ਵੀ ਮਰਦਾਂ ਨੂੰ ਆਪਣੇ ਦੁਸ਼ਮਣ ਨਹੀਂ ਦੱਸਦੇ, ਬਲਕਿ ਕਹਿੰਦੇ ਨੇ ਕਿ ਹਾਂ ਸਾਡੇ ਕੁਝ ਚੀਜ਼ਾਂ ਤੇ ਡਿਫਰੈਂਸਿਸ ਹੈਗੇ ਆ ਤੇ ਅਸੀਂ ਇਹ ਫਰੈਂਡਲੀ ਫਾਈਟ ਨਾਲ ਹੀ ਅਸੀਂ ਡੀਲ ਕਰਾਂਗੇ। ਸਾਡੀ ਫਾਈਟ ਹੈਗੀ ਆ ਮਰਦਾਂ ਨਾਲ, ਪਰ ਉਹ ਫਰੈਂਡਲੀ ਫਾਈਟ ਹੈ। ਅਸੀਂ ਜਿਹੜਾ ਸਾਡੀ ਅਸਲੀ ਲੜਾਈ ਹੈਗੀ ਆ ਉਹ ਤਾਂ ਤਖਤ ਨਾਲ ਹੈ, ਜਿਹੜਾ ਤਖਤ ਤੇ ਹੁਕਮਰਾਨ ਬੈਠਾ ਹੈਗਾ ਜਿਹੜਾ ਕਿ ਜ਼ਾਲਮ ਹੈ ਉਹਦੇ ਖਿਲਾਫ ਸਾਡੀ ਮੇਨ ਫਾਈਟ ਹੈ। ਜਿਹੜੇ ਸਾਡੇ ਹੋਰ ਛੋਟੇ ਛੋਟੇ ਸਵਾਲ ਨੇ, ਜਿਹੜੇ ਸਾਡੇ ਇਸ਼ੂਜ਼ ਨੇ ਘਰ ਤੇ ਜਾਂ ਫਿਰ ਸਾਡੀ ਲਿਬਰਟੀ ਦੇ ਆ ਹੋਰ ਚੀਜ਼ਾਂ ਦੇ, ਉਹ ਅਸੀਂ ਫਰੈਂਡਲੀ ਮਾਹੌਲ 'ਚ ਹੀ ਉਹਨਾਂ ਨੂੰ ਲੜ ਲਵਾਂਗੇ। ਅਸੀਂ ਜਦੋਂ ਵੱਡਾ ਅੰਦੋਲਨ ਕਰ ਰਹੇ ਹੋਵਾਂਗੇ ਉਦੋਂ ਆਪਣੇ ਇੰਟਰਨਲ ਜਿਹੜੀ ਛੋਟੀ ਮੋਟੀ ਬਹਿਸ ਹੋਊਗੀ ਜਾਂ ਚੀਜ਼ਾਂ ਹੋਣਗੀਆਂ ਉਹਦੇ 'ਚ ਉਹ ਆਪਣੀ ਪ੍ਰੋਬਲਮਾਂ ਨੂੰ ਸੋਲਵ ਕਰ ਲਿਆਵਾਂਗੇ, ਉਹਨਾਂ ਨੂੰ ਵੱਡਾ ਨਹੀਂ ਬਣਾਵਾਂਗੇ। ਕਿ ਸਾਡੀ ਜਿਵੇਂ ਇਸ ਸਮਝਦਾਰੀ ਤੋਂ ਚੀਜ਼ਾਂ ਅੱਗੇ ਚੱਲਦੀਆਂ ਨੇ। ਮੈਨੂੰ ਲੱਗਦਾ ਕਿ ਇਹ ਦੋ ਧਾਰਾਵਾਂ ਸੀਗੀਆਂ, ਇਹਨਾਂ ਬਾਰੇ ਗੱਲ ਹੋਣੀ ਚਾਹੀਦੀ ਸੀਗੀ। ਤੇ ਇੰਨਾ ਹੀ ਮੇਰਾ ਉਹ ਹੈ ਕਿ ਮਹਿਲਾ ਅੰਦੋਲਨ ਬਾਰੇ ਇੰਨਾ ਹੀ ਮੇਰਾ ਉਹ ਕਮੈਂਟ ਹੈਗਾ। ਜੀ ਮਹਿਲਾਵਾਂ ਦਾ ਯੋਗਦਾਨ ਤਾਂ ਕਿਸਾਨ ਅੰਦੋਲਨ 'ਚ ਵੀ ਵੇਖਿਆ ਨਾ ਤੁਸੀਂ, ਤਾਂ ਕਿਤਾਬ ਵੀ ਉਸ ਤੇ ਲਿਖੀ, ਕਿੰਨੇ ਵੱਡੇ ਪੱਧਰ ਦੇ ਉੱਪਰ ਯੋਗਦਾਨ ਮਹਿਲਾਵਾਂ ਦਾ ਰਿਹਾ। ਮੋਢੇ ਨਾਲ ਮੋਢਾ ਜੋੜ ਕੇ 13-14 ਮਹੀਨੇ ਦਿੱਲੀ ਦੀਆਂ ਸੜਕਾਂ ਤੇ ਬਰੂਹਾਂ ਤੇ ਬੈਠੇ ਰਹੇ। ਤੇ ਹੁਣ ਵੀ ਜਦੋਂ ਵੀ ਕੋਈ ਅੰਦੋਲਨ ਹੁੰਦਾ ਤਾਂ ਡਟ ਕੇ ਨਾਲ ਬੀਬੀਆਂ ਖੜਦੀਆਂ ਨੇ। ਸੋ ਇਹ ਪੰਜਾਬ ਦੇ ਸੰਦਰਭ ਦੇ ਵਿੱਚ ਜਦੋਂ ਮਹਿਲਾਵਾਂ ਦੀ ਆਜ਼ਾਦੀ ਦੀ ਗੱਲ ਕਰਦੇ ਆ ਤਾਂ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਅੱਗੇ ਸੁਸਾਇਟੀ ਤੋਂ ਬਹੁਤ ਅੱਗੇ ਨਿਕਲ ਕੇ ਵਿਚਰ ਰਿਹਾ ਪੰਜਾਬ ਇਸ ਮਾਮਲੇ ਦੇ ਵਿੱਚ, ਬਹੁਤ ਪਹਿਲਾਂ ਹੀ ਅੱਗੇ ਆ ਗੁਰੂਆਂ ਦੇ ਸਮੇਂ, ਗੁਰੂ ਕਾਲ ਤੋਂ ਜੇਕਰ ਦੇਖਿਆ ਜਾਵੇ। ਬਿਲਕੁਲ ਘੁੰਡ ਜਿਹੜੀ ਪ੍ਰਥਾ ਹੈਗੀ ਉਹ ਪੰਜਾਬ 'ਚ ਨਹੀਂ ਹੈ ਬੀਬੀਆਂ 'ਚ। ਆਪਾਂ ਨੂੰ ਪਤਾ ਹੈ ਕਿ ਆਪਾਂ ਜਦੋਂ ਹਿੰਦੀ ਬੈਲਟ 'ਚ ਅੱਗੇ ਵਧਦੇ ਹੈਗੇ ਆ ਤਾਂ ਘੁੰਡ ਪ੍ਰਥਾ ਅਜੇ ਤੱਕ ਚੱਲੀ ਜਾਂਦੀ ਹੈ। ਸਤੀ ਪ੍ਰਥਾ ਵੀ ਰਹੀ ਹੈਗੀ ਆ ਪੰਜਾਬ 'ਚ, ਕਦੇ ਵੀ ਸਤੀ ਪ੍ਰਥਾ ਨਹੀਂ ਰਹੀ। ਉਹਦਾ ਤਾਂ ਗੁਰੂਆਂ ਨੇ ਵਿਰੋਧ ਕਰਤਾ ਨਾ, ਗੁਰੂਆਂ ਨੇ ਉਸ ਦਾ ਖੰਡਨ ਕਰਤਾ। ਬਿਲਕੁਲ। ਤੇ ਇਹ ਚੀਜ਼ਾਂ ਹੈਗੀਆਂ, ਮਤਲਬ ਬਹੁਤ ਸਾਰੀ ਪ੍ਰੋਗਰੈਸਿਵ ਚੀਜ਼ਾਂ ਪੰਜਾਬ 'ਚ ਸਿੱਖ ਹਿਸਟਰੀ 'ਚ ਪਹਿਲਾਂ ਤੋਂ ਹੀ ਰਹੀਆਂ ਨੇ। ਗੁਰੂਆਂ ਵੇਲੇ ਹੀ ਉਹ ਸਾਰੀਆਂ ਚੀਜ਼ਾਂ ਸ਼ੁਰੂ ਹੋ ਗਈਆਂ ਸੀਗੀਆਂ। ਜੀ ਉਸੇ ਦੇ ਵਿੱਚ ਇਹ ਵੀ ਚੀਜ਼ਾਂ ਆ ਜਾਂਦੀਆਂ ਨੇ ਨਾ, ਜੇਕਰ ਧਰਮ ਨਾਲ ਜੋੜ ਕੇ ਵੇਖਣਾ ਹੋਵੇ ਤਾਂ ਬੀਬੀਆਂ ਕੀਰਤਨ ਕਰ ਸਕਦੀਆਂ ਨੇ, ਬੀਬੀਆਂ ਬਰਾਬਰ ਧਾਰਮਿਕ ਪ੍ਰੈਕਟਿਸ ਕੋਈ ਵੀ ਕਰ ਸਕਦੀਆਂ ਨੇ, ਉਹਨਾਂ ਨੂੰ ਖੁੱਲੀ ਆਜ਼ਾਦੀ ਹੈ। ਇਸੇ ਚੋਂ ਆਪਾਂ ਇਸ ਚੀਜ਼ ਨੂੰ ਦੇਖ ਸਕਦੇ ਹਾਂ ਜੇਕਰ ਪੰਜਾਬ ਦਾ ਖਾਕਾ ਖਿੱਚਣਾ ਹੋਵੇ ਇਸ ਮਾਮਲੇ ਦੇ ਉੱਪਰ। ਸੋ ਪ੍ਰੋਗਰਾਮ ਦਾ ਸਮਾਂ ਸਾਡਾ ਇੱਥੇ ਹੀ ਹੁੰਦਾ ਸਮਾਪਤ। ਸੋ ਤੁਸੀਂ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਪੂਰੀਆਂ ਜੀ, ਪ੍ਰੋਗਰਾਮ 'ਚ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਨਦੀਪ ਪੁਨੀਆ ਜੀ, ਜਿਨ੍ਹਾਂ ਨੇ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ, ਤੁਸੀਂ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।